ਸਿੱਧੇ ਆਸਟ੍ਰੇਲੀਆ ਉਤਰੇ ਹੋ ਕਿ ਕਿਸੇ ਹੋਰ ਮੁਲਕਾਂ ਦੇ ਵਿੱਚੋਂ ਘੁੰਮ ਘੁਮਾ ਕੇ ਆਏ? ਕਿਉਂਕਿ ਉਦੋਂ ਕਹਿੰਦੇ ਵੀਜ਼ੇ ਵੂਜ਼ੇ ਘੱਟ ਲਾਦੇ ਹੁੰਦੇ ਸੀਗੇ, ਏਜੰਟ ਜਹਾਜ਼ਾਂ ਤੇ ਚੜ੍ਹਾ ਦਿੰਦੇ ਹੁੰਦੇ ਸੀਗੇ। ਨਹੀਂ ਜੀ, ਅਸੀਂ ਤੇ ਏਜੰਟਾਂ ਰਾਹ ਆਏ ਹਾਂ ਜੀ ਤੇ ਪਹਿਲੋਂ ਇਟਲੀ ਦੇ ਵਿੱਚ ਆਏ। ਜੀ ਇਟਲੀ ਤੋਂ ਯੂਗੋਸਲਾਵ ਤੋਂ ਆਸਟਰੀਆ, ਉੱਥੋਂ ਟ੍ਰੇਨ ਤੇ ਘੁੰਮਦੇ ਘੁਮਾਉਂਦੇ ਗ੍ਰੀਸ ਪਹੁੰਚੇ ਜੀ ਤੇ ਗ੍ਰੀਸ ਕੋ ਪੌਣੇ ਕੁ 2 ਮਹੀਨੇ ਰਹੇ ਆ ਜੀ। ਜੀ ਜੀ ਤੇ ਕਾਫੀ ਹਾਲਾਤ ਉੱਥੇ ਵੀ ਖਰਾਬ ਸੀਗੇ, 10-20 ਜਣੇ ਇੱਕ ਕਮਰੇ 'ਚ ਰਹਿੰਦੇ ਸੀ। ਤੇ ਤੁਹਾਡੀ ਪੜ੍ਹਾਈ ਲਿਖਾਈ ਦੱਸ ਰਹੀ ਆ, ਤੁਸੀਂ ਸਪੋਰਟਸ ਕਰ ਲਿਆ, ਖਿਡਾਰੀ ਬੰਦਾ ਤਾਂ ਕਹਿੰਦਾ ਵੀ ਮੈਂ ਉੱਥੇ ਕਹਿ ਲਓ ਵੀ ਖੇਡ ਦੇ ਮੈਦਾਨਾਂ ਦੇ ਵਿੱਚ ਜਰਾ ਜ਼ੋਰ ਜਮਾਈ ਕਰਾਂ, ਪਰਿਵਾਰ ਚੰਗਾ ਆ, ਪੈਸਾ ਧੇਲਾ ਹੈਗਾ ਆ, ਖਿਡਾਰੀ ਨੇਚਰ ਦੇ ਹੈਗੇ ਆ, ਤੁਹਾਡੇ ਨਾਂ ਤੇ ਜੈਵਲਨ ਦੇ ਰਿਕਾਰਡ ਬੋਲਣ ਡਏ ਆ, ਫੇਰ ਮਤਲਬ ਕਿ ਕਹਿ ਲਓ ਵੀ ਕਹਿੰਦੇ ਵੀ ਪੰਜਾਬ ਦੀ ਧਰਤੀ ਛੱਡੀ ਕੋਈ ਮਜਬੂਰੀ ਸੀ ਜਾਂ ਮਤਲਬ ਕਿ ਕੀ ਕਹਿ ਸਕਦੇ? ਕੋਈ ਨਹੀਂ, ਸਾਡੀ ਤੇ ਫੈਮਿਲੀ ਚੋਂ ਜਾਂ ਰਿਸ਼ਤੇਦਾਰਾਂ ਚੋਂ ਉਸ ਵੇਲੇ ਕੋਈ ਬਾਹਰ ਨਹੀਂ ਸੀ ਜੀ ਜਦੋਂ ਮੈਂ ਆਇਆ। ਜੀ ਜੀ ਮੈਂ ਪਹਿਲਾਂ ਹੀ ਸੀ ਜਿਹੜਾ ਆਇਆ, ਤੇ ਨਾ ਬਾਹਰ ਦਾ ਕੋਈ ਪਤਾ ਹੀ ਸੀਗਾ ਜੀ। ਇਹੋ ਸਿਰਫ ਹੀ ਏਜੰਟ ਨੇ ਪਤਾ ਨਹੀਂ ਕੀ ਸਾਡੇ ਦਿਮਾਗ 'ਚ ਭਰਤਾ। ਸਾਡੇ ਟਾਈਮ ਵੀ ਉਦੋਂ ਅਜੇ ਇੰਨਾ ਰੌਲਾ ਨਹੀਂ ਪਿਆ ਸੀਗਾ ਵੀ ਮਾਰ ਧਾੜ ਹੋਈ ਸੀ ਕਿ ਬਾਹਰ ਹੀ ਜਾਣਾ। ਉਦੋਂ ਹੁੰਦਾ ਸੀਗਾ ਵੀ ਚਲੋ ਪੜ੍ਹ ਲਿਖ ਲਓ ਵੀ ਤੁਸੀਂ ਸੈੱਟ ਹੋ ਜਾਣਾ ਆ, ਹੁੰਦੀ ਸੀ ਕਾਫੀ ਪੜ੍ਹਾਈ ਲਿਖਾਈ ਕਾਫੀ ਸੀਗੀ। ਲੇਕਿਨ ਤੁਹਾਡੇ ਟਾਈਮ ਜਦੋਂ ਫਿਰ ਤੁਹਾਡੇ ਮਾਂ-ਬਾਪ ਨੇ ਇਹ ਕਿਹਾ ਵੀ ਕਾਕਾ ਬਾਹਰ ਜਾ, ਵੀ ਇਦਾਂ ਤਾਂ ਇੱਥੇ ਨਹੀਂ, ਮੇਰੇ ਮਾਂ-ਪਿਓ ਨੇ ਨਹੀਂ ਕਿਹਾ ਬਾਹਰ ਜਾ ਜੀ, ਮੈਂ ਹੀ ਬੱਲੇ ਬੱਲੇ 'ਚ ਪੈ ਗਿਆ ਜੀ। ਅੱਛਾ, ਬਾਰ-ਬਾਰ ਦੀ ਬੱਲੇ ਬੱਲੇ 'ਚ ਪੈ ਗਿਆ। ਤੇ ਫਿਰ ਘਰਦਿਆਂ ਨੂੰ ਮਨਾਉਣਾ ਪਿਆ ਜਾਂ ਕੀ ਹੋਇਆ? ਘਰਦਿਆਂ ਨੂੰ ਮਨਾਉਣਾ ਹੀ ਪਿਆ। ਨਹੀਂ, ਜਿੱਦਾਂ ਆਪਾਂ ਕਹਿੰਦੇ ਪੰਜਾਬ 'ਚੋਂ ਮੁੰਡਾ ਤੁਰਿਆ ਜਾਂ ਕੋਈ ਵੀ ਤੁਰਿਆ, ਇੱਕ ਜ਼ਿਹਨ ਦੇ ਵਿੱਚ ਹੁੰਦਾ ਕਿ ਮੈਂ ਕੈਨੇਡਾ ਉਤਰਨਾ ਜਾਂ ਅਮਰੀਕਾ ਉਤਰਨਾ, ਤੁਹਾਡੇ ਜ਼ਿਹਨ 'ਚ ਕੀ ਸੀਗਾ? ਨਹੀਂ, ਸਾਨੂੰ ਤੇ ਉਹਨਾਂ ਏਜੰਟਾਂ ਨੇ ਦੱਸਿਆ ਕਿ ਗ੍ਰੀਸ ਲੈ ਜਾਣਾ, ਉੱਥੇ ਸ਼ਿਪ ਚੜਾ ਦੇਣਾ। ਤਾਂ ਸ਼ਿਪ 'ਚ ਕੀ ਕੰਮ ਕਰਦੇ? ਕਾਹਦੀ ਜੋਬ ਮਿਲੀ ਤੁਹਾਨੂੰ? ਸ਼ਿਪ 'ਚ ਮੇਰੀ ਲਿਫਟ ਤੇ ਹੀ ਜਾਓ ਜੀ। ਕੋਈ ਸਮਾਨ ਸਮੂਨ ਅੰਦਰ ਇੱਧਰ ਉੱਧਰ ਕਰਨਾ? ਨਹੀਂ, ਪਸੰਜੇ ਦੀ ਤਾਂ ਠਾਂ ਕਰਦੇ। ਸਨਮੁਖ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਇਸ ਐਪੀਸੋਡ ਦੇ ਵਿੱਚ। ਕੋਈ ਵੇਲਾ ਸੀ ਜਦੋਂ ਪੰਜਾਬ ਦੀ ਗੱਲ ਤੁਰਦੀ ਸੀ ਤਾਂ ਸਾਡੇ ਜ਼ਿਹਨ ਦੇ ਵਿੱਚ ਆਪ ਮੁਹਾਰੇ ਕੁਝ ਸ਼ਬਦ ਨਾਲ ਜੁੜ ਜਾਂਦੇ ਸੀਗੇ ਇਸ ਧਰਤ ਦੇ ਨਾਲ ਕਿ ਗੁਰੂਆਂ ਪੀਰਾਂ ਦੀ ਧਰਤੀ ਆ, ਭਗਤਾਂ ਦੀ ਧਰਤੀ ਆ, ਤੇ ਜਾਂ ਇਹ ਪੰਜਾਂ ਪਾਣੀਆਂ ਦੀ ਧਰਤੀ ਆ। ਚਲੋ 5 ਤੋਂ ਬਾਅਦ 3 ਰਹਿ ਗਏ, ਲੇਕਿਨ ਸਮਾਂ ਬਦਲਿਆ, ਹਾਲਾਤ ਬਦਲੇ, ਤੇ ਪੰਜਾਬ ਦੀ ਫਿਰ ਜਦੋਂ ਗੱਲ ਹੋਣ ਲੱਗੀ ਤੇ ਉਹਦੇ ਨਾਲ ਕੁਝ ਅਜਿਹੇ ਸ਼ਬਦਾਂ ਨੇ ਜਗ੍ਹਾ ਲੈ ਲਈ ਜਿਹੜੇ ਅੱਜ ਤੱਕ ਲਗਾਤਾਰ ਤੁਰਦਾ ਜਾ ਰਹੇ ਨੇ। ਸੋ ਉਹ ਸ਼ਬਦਾਂ ਦੇ ਵਿੱਚ ਇੱਕ ਬਹੁਤ ਪ੍ਰਮੁੱਖ ਸ਼ਬਦ ਹੈ ਜੀ, ਪ੍ਰਵਾਸ। ਪੰਜਾਬ ਦੀ ਗੱਲ ਹੁਣ ਜਦੋਂ ਤੁਰਦੀ ਆ, ਜੇ ਆਪਾਂ 70ਵੇਂ ਤੋਂ ਵੀ ਸ਼ੁਰੂ ਕਰ ਲਈਏ, ਤੇ ਉਦੋਂ ਤੋਂ ਇਹ ਸ਼ਬਦ ਨਾਲ ਜੁੜ ਗਿਆ ਤੇ ਇੰਝ ਜੁੜ ਗਿਆ ਜਿਵੇਂ ਇਹ ਇੱਕ ਸਕੇ ਭੈਣ ਭਰਾ ਵਾਂਗੂ ਹੋਵੇ। ਤਰੀਕੇ ਬਦਲੇ ਨੇ, ਲੇਕਿਨ ਮਨਸ਼ਾ ਹੋਈ ਆ ਕਿ ਸਾਡੇ ਪੰਜਾਬੀਆਂ ਨੂੰ ਸ਼ਾਇਦ ਪੈਸਾ ਚਾਹੀਦਾ ਸੀ, ਸ਼ਾਇਦ ਚੰਗਾ ਭਵਿੱਖ ਚਾਹੀਦਾ ਸੀ, ਜਾਂ ਸ਼ਾਇਦ ਇਹ ਚਾਹੀਦਾ ਸੀਗਾ ਕਿ ਸਾਨੂੰ ਇੱਕ ਹੋਰ ਵਧੀਆ ਮੁਲਕ ਦੇਖਣਾ ਤੇ ਉਸ ਵਧੀਆ ਮੁਲਕ ਦੀ ਨਾਗਰਿਕਤਾ ਲੈਣੀ ਆ, ਜਾਂ ਹੋ ਸਕਦਾ ਕਿ ਅਸੀਂ ਉਸ ਵੇਲੇ ਵੀ ਉਸ ਸਿਸਟਮ ਦੇ ਤਪਾਏ ਹੋਏ ਸੀਗੇ ਜਿਹਦੇ ਕਰਕੇ ਅਸੀਂ ਇਹ ਮਨਸੂਬੇ ਲੀਕੇ, ਜਾਂ ਅਸੀਂ ਲੀਕੇ, ਜਾਂ ਸਾਡੇ ਉਸ ਵੇਲੇ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੇ ਦਬਾਅ ਪਾਇਆ ਕਿ ਪੁੱਤ ਤੋਂ ਬਾਹਰ ਨਿਕਲ ਕੇ। ਉਸ ਟਾਈਮ ਜ਼ਿਆਦਾ ਪੁੱਤ ਨਿਕਲਦੇ ਸੀਗੇ। ਸੋ ਜ਼ਿਆਦਾ ਸਮਾਂ ਮੈਂ ਨਾ ਲਵਾਂ, ਆਪਾਂ ਅੱਜ ਇਸੇ ਹੀ ਪ੍ਰਵਾਸ ਦੇ ਉੱਪਰ ਗੱਲ ਕਰਨੀ ਆ। ਤੇ ਸਾਡੀ ਕੋਸ਼ਿਸ਼ ਸੀਗੀ ਕਿ ਅਸੀਂ ਬ੍ਰਿਸਬਨ ਦੇ ਵਿੱਚੋਂ ਉਸ ਹਸਤੀਆਂ ਨੂੰ ਚੱਕ ਕੇ ਲੈ ਕੇ ਆਈਏ, ਉਸ ਹਸਤੀਆਂ ਦੇ ਨਾਲ ਗੱਲਬਾਤ ਕਰੀਏ, ਉਸ ਹਸਤੀ ਦੇ ਨਾਲ ਬੈਠੀਏ ਜਿਨ੍ਹਾਂ ਨੇ ਇਸ ਪ੍ਰਵਾਸ ਨੂੰ ਕਹਿ ਲਓ ਕਿ ਨੰਗੀ ਅੱਖ ਦੇ ਨਾਲ ਤੇ ਨੰਗੇ ਪਿੰਡੇ ਨਾਲ ਹੰਡਾਇਆ। ਸਾਡੇ ਨਾਲ ਅੱਜ ਜੁੜੇ ਨੇ ਸੁਖਦੇਵ ਸਿੰਘ ਵਿਰਕ ਜੀ। ਥੋੜ੍ਹਾ ਜਿਹਾ ਮੈਂ ਪਿਛਲਾ ਦੱਸਦਾ, ਜ਼ਿਆਦਾ ਸਮਾਂ ਨਹੀਂ ਲਵਾਂਗਾ, ਆਪਾਂ ਸਿੱਧੀਆਂ ਗੱਲਾਂ ਬਾਤਾਂ ਕਰਾਂਗੇ। ਬਟਾਲਾ ਤੋਂ ਨੇ ਜੀ, ਕਾਲਾ ਨੰਗਲ ਤੋਂ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਪਿੰਡ ਪੈਂਦਾ ਹੈ। ਜੇ ਮੈਂ ਇਹਨਾਂ ਦੀ ਸਿੱਖਿਆ ਦੀ ਗੱਲ ਕਰਾਂ, ਸਿੱਖਿਆ ਦੀ ਗੱਲ ਮੈਂ ਇਸ ਕਰਕੇ ਜਾਊਂਗਾ ਕਿ ਵਧੀਆ ਸਿੱਖਿਆ ਲੈਂਦੇ ਹੋਏ, ਵਧੀਆ ਪਰਿਵਾਰ ਦੇ ਵਿੱਚ ਬੈਠੇ ਹੋਏ ਵੀ ਕਿਉਂ ਨਿਰਣਾ ਇਹਨਾਂ ਨੇ ਉਹਨਾਂ 1970 ਦੇ ਟਾਈਮ ਦੇ ਵਿੱਚ ਲਿਆ ਕਿ ਮੈਂ ਬਾਹਰ ਨਿਕਲਣਾ, ਮੈਂ ਪੰਜਾਬ ਦੀ ਧਰਤੀ 'ਤੇ ਰਹਿਣਾ, ਜਿਹਨੂੰ ਪਛਾਣ ਦੇ ਨਾਲ ਕਹਿੰਦੇ ਸੀ ਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਇਹ ਕਿੱਥੇ ਹੋਰ ਕਿਤੇ ਲੱਭਣੀ ਆ, ਅਸੀਂ ਕਿਉਂ ਛੱਡ ਕੇ ਜਾਈਏ। ਲੇਕਿਨ ਅਸੀਂ ਛੱਡ ਕੇ ਗਏ। ਸਿੱਖਿਆ ਉਹਨਾਂ ਨੇ ਗੁਰੂ ਨਾਨਕ ਕਾਲਜ ਦੇ ਵਿੱਚ ਵੀ ਲਈ ਤੇ ਨਾਲ ਜਲੰਧਰ ਸਪੋਰਟਸ ਕਾਲਜ ਦੇ ਵਿੱਚ ਵੀ ਗਏ, ਕਿਉਂਕਿ ਖਿਡਾਰੀ ਤਬੀਅਤ ਦੇ ਇਨਸਾਨ ਸੀਗੇ। ਮਾਰ ਕੇ ਵੀ ਇਹਨਾਂ ਨੇ ਮਾਰੇ ਨੇ ਸਪੋਰਟਸ ਦੇ ਵਿੱਚ, ਲੇਕਿਨ ਪ੍ਰਵਾਸ ਨੇ ਸ਼ਾਇਦ ਫਿਰ ਉਹ ਸਪੋਰਟਸ ਇਹਨਾਂ ਤੋਂ ਖੋਈ। ਜੈਵਲਨ ਥਰੋ ਦੇ ਵਿੱਚ ਕਹਿੰਦੇ 270 ਫੁੱਟ ਦਾ ਇਹਨਾਂ ਦਾ ਰਿਕਾਰਡ ਰਿਹਾ ਆ, ਹੁਣ ਸ਼ਾਇਦ ਮੀਟਰਾਂ ਦੇ ਵਿੱਚ ਗਿਣਦੇ ਹੋਣਗੇ। ਟ੍ਰਿਪਲ ਜੰਪ ਦੇ ਵੀ ਚੰਗੇ ਪੰਜਾਬ ਦੇ ਤਕੜੇ ਖਿਡਾਰੀ ਰਹੇ ਆ, ਨੈਸ਼ਨਲ ਪੱਧਰ ਦੇ ਉੱਪਰ ਇਹ ਜਾਂਦੇ ਰਹੇ ਆ। ਤੇ ਕਬੱਡੀ ਕਹਿੰਦੇ ਵੀ ਇਹਨਾਂ ਦੇ ਕਹਿ ਲਓ ਖੂਨ 'ਚ ਸੀਗੀ, ਸੋ ਕਬੱਡੀ ਦੇ ਵੀ ਚੰਗੇ ਤਕੜੇ ਪਲੇਅਰ ਰਹੇ ਆ। ਬ੍ਰਿਸਬਨ ਦੇ ਵਿੱਚ ਵੀ ਕਹਿੰਦੇ ਉਹਨਾਂ ਨੇ ਕਬੱਡੀ 1982 ਦੇ ਵਿੱਚ ਇੱਥੇ ਸ਼ੁਰੂਆਤ ਕੀਤੀ। ਹੋਰ ਵੀ ਕਈ ਚੀਜ਼ਾਂ ਦੀ ਸ਼ੁਰੂਆਤ ਕੀਤੀ, ਆਪਾਂ ਗੱਲਾਂ ਬਾਤਾਂ ਕਰਦੇ ਚੱਲਾਂਗੇ।
ਸਵਾਗਤ ਕਰਦੇ ਹਾਂ ਜੀ ਸੁਖਦੇਵ ਸਿੰਘ ਵਿਰਕ ਜੀ ਬ੍ਰਿਸਬਨ ਤੋਂ। ਮੈਂ ਹੀ ਸੁਖਦੇਵ ਸਿੰਘ ਵਿਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਦੇਵ ਜੀ, ਕੈਮਰੇ ਦੇ ਉੱਪਰ ਤੁਸੀਂ ਵੈਸੇ ਘੱਟ ਆਉਂਦੇ ਹੋ, ਹਾਂਜੀ, ਇਸ ਕਰਕੇ ਅਸੀਂ ਤੁਹਾਨੂੰ ਪੋਡਕਾਸਟ ਦੇ ਉਹ ਵੱਡੇ ਵੱਡੇ ਮਾਈਕਾਂ ਦੇ ਮੂਹਰੇ ਲੈ ਕੇ ਆਏ। ਆਰਾਮ ਦੇ ਨਾਲ ਆਪਾਂ ਕੋਸ਼ਿਸ਼ ਕੀਤੀ ਹੈ ਵੀ ਚਾਹੇ ਗੱਲਬਾਤ ਕਰੀਏ। ਸੋ ਸਾਡੇ ਇਸ ਐਪੀਸੋਡ ਜਿਹੜੇ ਲਗਾਤਾਰ ਚੱਲਣੇ ਨੇ ਉਹਦੇ ਵਿੱਚ ਕੋਸ਼ਿਸ਼ ਆ ਕਿ ਅਸੀਂ ਜਿਹੜਾ ਪ੍ਰਵਾਸ ਆ ਉਹਨੂੰ, ਉਹ ਜਿਨ੍ਹਾਂ ਨੇ ਨੰਗੀ ਅੱਖ ਨਾਲ, ਨੰਗੇ ਪਿੰਡੇ ਨਾਲ ਦੇਖਿਆ ਤੇ ਹੰਢਾਇਆ, ਆਪਾਂ ਉਹਨਾਂ ਸ਼ਖਸੀਅਤਾਂ ਦੇ ਨਾਲ ਕਰੀਏ। ਸੋ ਉਹਦੀ ਸ਼ੁਰੂਆਤ ਅੱਜ ਤੁਹਾਡੇ ਤੋਂ ਹੋਈ ਆ। ਸੋ ਜਿਨ੍ਹਾਂ ਇੰਡੋਜ਼ ਦੇ ਉੱਪਰ ਸਾਡੇ ਦਰਸ਼ਕਾਂ ਨੇ ਹੁਣ ਰਾਬਤਾ ਬਣਾਇਆ ਹੈ ਸਾਡੇ ਨਾਲ, ਮੈਂ ਦੱਸਦਾ ਕਿ ਸਾਡੇ ਨਾਲ ਮਾਣਯੋਗ ਸੁਖਦੇਵ ਸਿੰਘ ਵਿਰਕ ਜੀ ਬ੍ਰਿਸਬਨ ਤੋਂ, ਤੇ ਆਪਾਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਪ੍ਰਵਾਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਯਾਤਰਾ। ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਉਹਨਾਂ ਦਾ ਪ੍ਰਵਾਸ ਹੋਇਆ, ਕਿਉਂ ਹੋਇਆ, ਮਜਬੂਰੀ ਸੀ, ਸਵਾਦ ਲੈਣਾ ਸੀ, ਜਾਂ ਕੋਈ ਚੰਗਾ ਮੁਲਕ ਲੱਭਦੇ ਫਿਰਦੇ ਸੀਗੇ, ਪਰਿਵਾਰ ਦਾ ਰੁਝਾਨ ਕਿਸ ਤਰ੍ਹਾਂ ਦਾ ਰਿਹਾ, ਅੱਜ ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਚੱਲ ਰਿਹਾ, ਕੰਮ ਕਰ ਕਿਸ ਤਰ੍ਹਾਂ ਚੱਲ ਰਿਹਾ, ਜਾਂ ਉਹਨਾਂ ਦੇ ਬੱਚੇ ਕੀ ਸੋਚਦੇ ਇਸ ਪ੍ਰਵਾਸ ਨੂੰ, ਕੀ ਉਹਨਾਂ ਦੇ ਬੱਚੇ ਪੰਜਾਬ ਬਾਰੇ ਕੋਈ ਹਾਮੀ ਭਰਦੇ ਆ ਕਿ ਤੁਸੀਂ ਜਾਣਾ ਜਾਂ ਨਹੀਂ ਜਾਣਾ, ਜਾਂ ਖੁਦ ਵਿਰਕ ਸਾਹਿਬ ਇਸ ਚੀਜ਼ ਦੀ ਹਾਮੀ ਭਰਦੇ ਆ ਕਿ ਮੈਂ ਹੁਣ ਉਹ ਪੰਜਾਬ ਦੇ ਵਿੱਚ ਜਾਣਾ ਕਿ ਨਹੀਂ ਜਾਣਾ। ਆਪਾਂ ਗੱਲਾਂ ਬਾਤਾਂ ਕਰਾਂਗੇ। ਆਸਟ੍ਰੇਲੀਆ, ਸਿੱਧੇ ਆਸਟ੍ਰੇਲੀਆ ਉਤਰੇ ਹੋ ਕਿ ਕਿਸੇ ਹੋਰ ਮੁਲਕਾਂ ਦੇ ਵਿੱਚੋਂ ਘੁੰਮ ਘੁਮਾ ਕੇ ਆਏ? ਕਿਉਂਕਿ ਉਦੋਂ ਕਹਿੰਦੇ ਵੀਜ਼ੇ ਵੂਜ਼ੇ ਘੱਟ ਲਾਦੇ ਹੁੰਦੇ ਸੀਗੇ, ਏਜੰਟ ਜਹਾਜ਼ਾਂ ਤੇ ਚੜ੍ਹਾ ਦਿੰਦੇ ਹੁੰਦੇ ਸੀਗੇ। ਨਹੀਂ ਜੀ, ਅਸੀਂ ਤੇ ਏਜੰਟਾਂ ਰਾਹ ਆਏ ਹਾਂ ਜੀ। ਤੇ ਪਹਿਲੋਂ ਇਟਲੀ ਦੇ ਵਿੱਚ ਆਏ ਜੀ। ਇਟਲੀ ਤੋਂ ਯੂਗੋਸਲਾਵ ਤੋਂ ਆਸਟਰੀਆ, ਉੱਥੋਂ ਟ੍ਰੇਨ ਤੇ ਘੁੰਮਦੇ ਘੁਮਾਉਂਦੇ ਗ੍ਰੀਸ ਪਹੁੰਚੇ ਜੀ। ਤੇ ਗ੍ਰੀਸ ਕੋ ਪੌਣੇ ਕੁ 2 ਮਹੀਨੇ ਰਹੇ ਆ ਜੀ। ਜੀ ਜੀ। ਤੇ ਕਾਫੀ ਹਾਲਾਤ ਉੱਥੇ ਵੀ ਖਰਾਬ ਸੀਗੇ। 10-20 ਜਣੇ ਇੱਕ ਕਮਰੇ 'ਚ ਰਹਿੰਦੇ ਸੀ। ਤੇ ਅੱਜ ਦੇ ਵੀ ਏਜੰਟਾਂ ਦੇ ਇਹ ਹਾਲਾਤ ਹੈ, ਕਹਿੰਦੇ ਵੀ ਉਹ ਹਾਲਾਤ ਹੈ ਜੀ। ਸੋ ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ 74 ਫਰਵਰੀ ਮਾਰਚ ਦੀ ਗੱਲ ਹੈ ਜੀ। ਕਿੰਨੇ ਕੁ ਸਾਲ ਦੀ ਉਮਰ ਸੀਗੀ ਉਦੋਂ ਤੁਹਾਡੀ? ਮੇਰੀ ਉਦੋਂ 22 ਕੁ ਸਾਲ ਦੀ ਸੀ ਜੀ। ਸੋ ਇਹ ਤੋਂ ਪਹਿਲਾਂ ਕਿ ਮੈਂ ਇਸ ਸੰਨ 'ਤੇ ਜਾਵਾਂ ਜਾਂ ਇਸ ਤਰੀਕ 'ਤੇ ਜਾਵਾਂ, ਕਿ ਤੁਸੀਂ ਆਸਟ੍ਰੇਲੀਆ ਨੂੰ ਕਦੋਂ ਫਿਰ ਲਾਸਟ ਵਿੱਚ ਚੁਣਿਆ ਕਿ ਚਲੋ ਇੱਥੇ ਹੀ ਰੁਕ ਜਾਂਦੇ ਆ ਵੀ ਇੱਥੇ ਸੂਤ ਆ ਜਾਊਗਾ? ਪੰਜਾਬ ਵੈਸੇ ਤੁਸੀਂ ਘਰੋਂ ਤਾਂ ਠੀਕ ਠਾਕ ਸੀਗੇ ਨਾ ਤੁਸੀਂ? ਘਰੋਂ ਠੀਕ ਸੀਗੇ ਜੀ, ਹਾਂਜੀ। ਤੇ ਤੁਹਾਡੀ ਪੜ੍ਹਾਈ ਲਿਖਾਈ ਦੱਸ ਰਹੀ ਆ ਤੁਸੀਂ ਸਪੋਰਟਸ ਕਾਲਜ ਗਏ, ਖਿਡਾਰੀ ਬੰਦਾ ਤਾਂ ਕਹਿੰਦਾ ਵੀ ਮੈਂ ਉੱਥੇ ਕਹਿ ਲਓ ਵੀ ਖੇਡ ਦੇ ਮੈਦਾਨਾਂ ਦੇ ਵਿੱਚ ਜਰਾ ਜ਼ੋਰ ਜਮਾਈ ਕਰਾਂ। ਪਰਿਵਾਰ ਚੰਗਾ ਆ, ਪੈਸਾ ਧੇਲਾ ਹੈਗਾ ਆ, ਖਿਡਾਰੀ ਨੇਚਰ ਦੇ ਹੈਗੇ ਆ, ਤੁਹਾਡੇ ਨਾਂ ਤੇ ਜੈਵਲਨ ਦੇ ਰਿਕਾਰਡ ਬੋਲਣ ਡਏ ਆ, ਫਿਰ ਮਤਲਬ ਕਿ ਕਹਿ ਲਓ ਵੀ ਕਹਿੰਦੇ ਵੀ ਪੰਜਾਬ ਦੀ ਫਿਰ ਧਰਤੀ ਛੱਡੀ, ਕੋਈ ਮਜਬੂਰੀ ਸੀ ਜਾਂ ਮਤਲਬ ਕਿ ਕੀ ਕਹਿ ਸਕਦੇ? ਕੋਈ ਨਹੀਂ, ਸਾਡੀ ਤੇ ਫੈਮਿਲੀ ਚੋਂ ਜਾਂ ਰਿਸ਼ਤੇਦਾਰਾਂ ਚੋਂ ਉਸ ਵੇਲੇ ਕੋਈ ਬਾਹਰ ਨਹੀਂ ਸੀ ਜੀ ਜਦੋਂ ਮੈਂ ਆਇਆ ਜੀ। ਜੀ ਜੀ। ਮੈਂ ਪਹਿਲਾ ਹੀ ਸੀ ਜਿਹੜਾ ਆਇਆ ਜੀ। ਤੇ ਨਾ ਬਾਹਰ ਦਾ ਕੋਈ ਪਤਾ ਹੀ ਸੀਗਾ ਜੀ। ਇਹੋ ਸਿਰਫ ਹੀ ਏਜੰਟ ਨੇ ਪਤਾ ਨਹੀਂ ਕੀ ਸਾਡੇ ਦਿਮਾਗ 'ਚ ਭਰਤਾ। ਇੱਕ ਜਦੋਂ ਮੈਂ ਪਹਿਲਾਂ ਤਾਂ ਸਪੋਰਟਸ ਕਾਲਜ ਜਲੰਧਰ ਚਲ ਗਿਆ ਜੀ। ਤੇ ਵਧੀਆ ਸੀਗਾ, ਪੜ੍ਹਨ 'ਚ ਵੀ ਵਧੀਆ ਸੀ, ਸਭ ਕੁਝ ਠੀਕ ਸੀ ਜੀ। ਫਿਰ ਉੱਥੋਂ ਯਾਰਾਂ ਦੋਸਤਾਂ ਦਾ ਕਰਕੇ ਫਿਰ ਬਟਾਲੇ ਆ ਗਏ ਕਾਲਜ 'ਚ। ਅੱਛਾ, ਉਸ ਕਾਲਜ ਦਾ ਹਾਲਾਤ ਖਰਾਬ ਸੀ। ਸਪੋਰਟਸ ਕਾਲਜ ਦੇ ਹਾਲਾਤ ਖਰਾਬ ਸੀ? ਨਹੀਂ, ਬਟਾਲੇ ਗੁਰੂ ਨਾਨਕ ਕਾਲਜ। ਗੁਰੂ ਨਾਨਕ ਕਾਲਜ ਦੇ ਹਾਲਾਤ ਖਰਾਬ ਸੀਗੇ, ਫਿਰ ਸਪੋਰਟਸ ਕਾਲਜ ਕਿਉਂ ਛੱਡ ਕੇ ਆਏ? ਦਿਲ ਨਹੀਂ ਲੱਗਾ ਉੱਥੇ ਜੀ। ਅੱਛਾ ਜੀ। ਹਾਂਜੀ, ਬਟਾਲੇ ਉੱਥੇ ਜਲੰਧਰ ਹੀ ਰਹਿਣਾ ਪੈਣਾ ਸੀ। ਅਸੀਂ ਆਪਣੇ ਟਾਈਮ ਵਿੱਚ ਸੁਣਦੇ ਹੁੰਦੇ ਸੀਗੇ ਵੀ ਲੁਧਿਆਣਾ ਜਦੋਂ GN ਕਾਲਜ ਆ ਜਾਂ ਹੋਰ ਚਲੋ ਖਾਲਸਾ ਕਾਲਜ ਆ ਵੀ ਉੱਥੇ ਲੜਾਈ ਝਗੜੇ ਹੁੰਦੇ ਆ, ਵੀ ਨਵੀਂ ਮੁੰਡੇ ਖੁੰਡੇ ਆ, ਨਵਾਂ ਜੋਸ਼ ਆ, ਉਹ ਸਹੂਲਤਾਂ ਸਹੂਲਤਾਂ, ਮੀਡੀਆ ਦਾ ਜ਼ਮਾਨਾ ਸੀਗਾ। ਮਤਲਬ ਕਿ ਤੁਹਾਡੇ ਉਹਨਾਂ ਟਾਈਮਾਂ ਦੇ ਵਿੱਚ ਵੀ ਮਤਲਬ ਹਾਲਾਤ ਖਰਾਬ? ਕਿੱਦਾਂ ਦੇ ਹਾਲਾਤ ਖਰਾਬ? ਕੋਈ ਰਾਜਨੀਤਿਕ, ਸਮਾਜਿਕ? ਉੱਥੇ ਲੜਾਈ ਝਗੜਾ ਜਿਹਾ, ਮੁੰਡੇ ਜਿਹੜੇ ਸੀ ਨਾ ਜ਼ਿਆਦਾ ਖਰਾਬ ਸੀ ਉਹ ਕਾਲਜ 'ਚ, ਗੁਰੂ ਨਾਨਕ ਕਾਲਜ 'ਚ। ਜਿੱਦਾਂ ਉਦੋਂ ਕਈ ਕਾਲਜਾਂ ਦਾ ਰਿਕਾਰਡ ਹੁੰਦਾ ਸੀ ਨਾ। ਜੀ ਜੀ। ਸਾਡੇ ਬਟਾਲੇ ਇੱਕ ਬੇਰਿੰਗ ਕਾਲਜ ਸੀ, ਉਹਦਾ ਬਹੁਤ ਵਧੀਆ ਨਾਂ ਸੀ ਜੀ, ਕ੍ਰਿਸਚੀਅਨ ਕਾਲਜ ਸੀ ਜੀ। ਪਰ ਗੁਰੂ ਨਾਨਕ ਕਾਲਜ ਦਾ ਨਾਂ ਇੰਨਾ ਵਧੀਆ ਨਹੀਂ ਸੀ। ਤੇ ਉਦਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੋਂ ਨਾਂ ਰੱਖਿਆ ਹੋਇਆ, ਲੇਕਿਨ ਰਿਕਾਰਡ ਮਾੜਾ ਕਰ ਦਿੱਤਾ ਗਿਆ। ਕਿਸ ਤਰ੍ਹਾਂ ਦੀਆਂ ਲੜਾਈਆਂ ਸੀਗੀਆਂ ਵੀ ਮਨ ਖੱਟਾ ਹੋ ਗਿਆ? ਗਰੁੱਪ ਬਣੇ ਸੀਗੇ ਜੀ, ਮੁੰਡਿਆਂ ਦੀਆਂ ਪਾਰਟੀਆਂ ਬਣ ਗਈਆਂ। ਸਿਰਫ ਆਪਣੇ ਠੁੱਕ ਦੇ ਲਈ ਲੜਨਾ? ਹਾਂਜੀ, ਆਪਣੇ ਟੌਰ ਵਾਸਤੇ। ਆਪਣੀ ਟੌਰ ਵਾਸਤੇ। ਤੇ ਅਸੀਂ ਤੇ ਸਾਡਾ ਉੱਥੇ ਗਰੁੱਪ ਕਾਫੀ ਤਗੜਾ ਸੀਗਾ ਜੀ। ਤੇ ਫਿਰ ਜ਼ਿਆਦਾ ਹਾਲਾਤ ਜਦੋਂ ਉੱਥੇ ਲੜਾਈਆਂ ਝਗੜੇ ਹੋਣੇ, ਘਰਦਿਆਂ ਨੂੰ ਪਤਾ ਲੱਗ ਗਿਆ। ਅੱਛਾ ਜੀ। ਡੈਡੀ ਉਹਨਾਂ ਨੂੰ ਪਤਾ ਲੱਗ ਗਿਆ। ਅੱਛਾ ਜੀ। ਉਹ ਫਿਰ ਸਾਡਾ ਇਕੱਠਾ ਪਰਿਵਾਰ ਸੀਗਾ ਜੀ। ਤਾਇਆ ਜੀ SDO ਸੀਗੇ, ਚਾਚਾ ਜੀ ਬਹੁਤ ਤਗੜੀ ਜੌਬ ਤੇ ਸੀ। ਉਹ ਫਿਰ ਉਹਨਾਂ ਨੂੰ ਜਾ ਕੇ ਗੱਲ ਕੀਤੀ ਵੀ ਇਹ ਜਾਂ ਤੇ ਖੇਤੀ ਕਰਨ ਦਾ ਦਿਓ ਇਹਨੂੰ, ਜੀ ਜੀ, ਤੇ ਜਾਂ ਫਿਰ ਪੜ੍ਹਨੋਂ ਹਟਾ ਲਓ ਇਹਨੂੰ, ਕੋਈ ਜੌਬ ਦਾ ਕਰ ਦਿਓ ਇਹਦਾ। ਇਹ ਫੈਸਲੇ ਮਤਲਬ ਕਿ ਉਹਨਾਂ ਦੇ ਸੀਗੇ? ਤੁਹਾਡੇ ਤੋਂ ਕੀ ਪੁੱਛਿਆ ਗਿਆ ਵੀ ਕਾਕਾ ਵੀ ਤੂੰ ਤੇਰਾ ਮਤਲਬ ਕਿ ਤੁਹਾਡੇ ਕੋਲ ਪੁੱਛਿਆ ਗਿਆ ਵੀ ਕਾਕਾ ਤੂੰ ਕਰਨਾ ਕੀ ਆ, ਵੀ ਤੂੰ ਤਾਂ ਵੈਸੇ ਲੜਾਈਆਂ 'ਚ ਪਿਆ ਹੋਇਆ ਹੈ?
ਨਹੀਂ, ਮੇਥੋਂ ਪੁੱਛਿਆ ਨਹੀਂ, ਮੈਨੂੰ ਇਹੋ ਹੀ ਦੱਸਿਆ ਉਹਨਾਂ ਨੇ, ਕਿਉਂਕਿ ਫੈਮਿਲੀ ਦੇ ਵਿੱਚ ਉਸ ਵੇਲੇ ਹਾਲਾਤ ਹੋਰ ਹੁੰਦੇ ਸੀ। ਉਦੋਂ ਜੋ ਵੱਡੇ ਕਹਿੰਦੇ ਸੀ ਉਹ ਕਰਨਾ ਪੈਂਦਾ। ਜੀ ਜੀ ਜੀ। ਹੁਣ ਵਾਲੀ ਗੱਲ ਨਹੀਂ, ਹੁਣ ਤੇ ਬੱਚੇ ਕਹਿੰਦੇ ਆਹ ਕਰਨਾ ਮੈਂ। ਉਸ ਵੇਲੇ ਮਾਂ ਪਿਓ ਦੀ, ਇੱਥੋਂ ਤੱਕ ਚਾਚੇ ਤਾਇਆਂ ਦੀ ਮਰਜ਼ੀ ਹੁੰਦੀ ਸੀ ਕੀ ਕਰਨਾ। ਪਰ ਤੁਸੀਂ ਸਾਡੇ ਵੇਲੇ ਤੋਂ ਵੀ 20-25 ਸਾਲ ਪਿਛਲੇ ਹੋ। ਹਾਂਜੀ। ਤੁਸੀਂ ਤਾਂ ਇਹ ਕਹਿ ਲਓ ਵੀ 74 ਦੇ ਟਾਈਮ ਦੇ ਵਿੱਚ ਪੰਜਾਬ ਨੂੰ ਛੱਡਿਆ। ਹਾਂਜੀ। ਸਾਡਾ ਜਨਮ 75 ਦਾ ਆ, ਠੀਕ ਹੈ ਜੀ। ਸਾਡੇ ਟਾਈਮ ਵੀ ਉਦੋਂ ਅਜੇ ਇੰਨਾ ਰੌਲਾ ਨਹੀਂ ਪਿਆ ਸੀਗਾ ਵੀ ਮਾਰ ਧਾੜ ਹੋਈ ਸੀ ਕਿ ਬਾਹਰੇ ਜਾਣਾ ਬਾਹਰੇ ਜਾਣਾ। ਉਦੋਂ ਹੁੰਦਾ ਸੀਗਾ ਵੀ ਚਲੋ ਪੜ੍ਹ ਲਿਖ ਲਓ ਵੀ ਤੁਸੀਂ ਸੈੱਟ ਹੋ ਜਾਣਾ ਆ। ਹੁੰਦੀ ਸੀ ਕਾਫੀ ਪੜ੍ਹਾਈ ਲਿਖਾਈ ਕਾਫੀ ਸੀਗੀ। ਲੇਕਿਨ ਤੁਹਾਡੇ ਟਾਈਮ ਜਦੋਂ ਫਿਰ ਤੁਹਾਡੇ ਮਾਂ-ਬਾਪ ਨੇ ਇਹ ਕਿਹਾ ਵੀ ਕਾਕਾ ਬਾਹਰ ਜਾ, ਵੀ ਇਦਾਂ ਤਾਂ ਇੱਥੇ ਨਹੀਂ, ਸੁੱਤ ਨਹੀਂ ਮੇਰੇ ਹੋਣਾ। ਮਾਂ ਪਿਓ ਨੇ ਨਹੀਂ ਕਿਹਾ ਬਾਹਰ ਜਾ ਜੀ। ਮੈਂ ਹੀ ਬੱਲੇ ਬੱਲੇ 'ਚ ਪੈ ਗਿਆ ਜੀ। ਅੱਛਾ, ਬਾਹਰ ਦੀ ਬੱਲੇ ਬੱਲੇ 'ਚ ਪੈ ਗਿਆ। ਹਾਂ। ਤੇ ਫਿਰ ਘਰਦਿਆਂ ਨੂੰ ਮਨਾਉਣਾ ਪਿਆ ਜਾਂ ਕੀ ਹੋਇਆ? ਘਰਦਿਆਂ ਨੂੰ ਮਨਾਉਣਾ ਹੀ ਪਿਆ। ਅੱਛਾ ਜੀ। ਉਹ ਤਾਂ ਕਹਿੰਦੇ ਵੀ ਇੱਥੇ ਖੇਤੀ ਕਰ ਜਾਂ ਤੂੰ ਜੋਬ ਲੱਭ ਕੋਈ। ਅੱਛਾ ਜੀ। ਤੇ ਮੈਂ ਕਿਹਾ ਵੀ ਨਹੀਂ, ਖੇਤੀ ਤਾਂ ਨਹੀਂ ਕਰਨੀ ਮੈਂ। ਤੇ ਜੋਬ ਬਾਰੇ ਨਹੀਂ ਸੋਚਿਆ? ਜੋਬ ਬਾਰੇ ਵੀ ਫਿਰ ਨਹੀਂ ਸੋਚਿਆ। ਫਿਰ ਉਹ ਏਜੰਟਾਂ ਦੇ ਹੱਥ ਚੜ੍ਹ ਗਏ, ਚਲੋ ਅੱਛਾ। ਬਾਹਰ ਹੀ ਵੇਖ ਆਉਂਦੇ ਆ। ਅੱਛਾ ਜੀ। ਹਾਂਜੀ, ਬਾਹਰ ਆ ਕੇ ਫਿਰ ਧੱਕੇ ਚੰਗੇ ਖਾਦੇ। ਗਰੀਸ 'ਚ ਹੀ ਪਹਿਲੋਂ ਤਾਂ ਬਹੁਤ ਧੱਕੇ ਖਾਦੇ ਜੀ। ਗਰੀਸ ਦਾ ਤਾਂ ਜਿੱਦਾਂ ਹੁਣ ਵੀ ਨਾਂ ਸੁਣਦੇ ਤਾਂ ਬੰਦੇ ਤੇ ਥੋੜੇ ਭਰਵੱਟੇ ਚੱਕ ਹੋ ਜਾਂਦੇ ਵੀ ਬਹੁਤ ਕੰਮ ਖਰਾਬ ਆ। ਏਜੰਟਾਂ ਨੇ ਜੋ ਪੈਸਾ ਸੀ ਸਾਡੇ ਕੋਲ ਉੱਥੇ ਹੀ ਲੈ ਲਿਆ। ਬੰਬੇ ਜਾਂਦੇ ਵੀ ਗਾਂਹ ਨਹੀਂ ਚੱਲਦਾ ਏ। ਅੱਜ ਕੱਲ੍ਹ ਤਾਂ ਜਿੱਦਾਂ ਬਾਹਰ ਨਹੀਂ ਆ, ਚਾਹੇ ਕਿਸੇ ਨੂੰ ਕੋਈ ਜਦੋਂ ਏਜੰਟਾਂ ਨੇ ਪਾਸਪੋਰਟ ਭਰਿਆ ਮਤਲਬ ਕਿ ਡੌਂਕੀਆਂ ਲੱਗਣੀਆਂ, ਕਿ ਥੋੜ੍ਹਾ ਜਿਹਾ ਜਹਾਜ਼ 'ਚ ਬਿਠਾ ਲਿਆ, ਫਿਰ ਕਿਤੇ ਡੌਂਕੀ ਲਵਾਤੀ, ਕਿਤੇ ਇੱਧਰ ਬਾੜ ਤੇ ਉੱਧਰ ਬਾੜ ਤੇ। ਅੱਜ ਕੱਲ੍ਹ ਤਾਂ ਲੱਖਾਂ ਦੀਆਂ ਗੇਮਾਂ। ਤੁਹਾਡੇ ਉਦੋਂ ਕਿੰਨੇ ਕੁ ਪੈਸੇ ਲੱਗੇ? ਮੇਰੇ ਤੋਂ ਉਦੋਂ 10,000 ਲੱਗਾ ਸੀ। ਪਰ ਉਹ 10,000 ਵੀ 10 ਲੱਖ ਦੇ ਬਰਾਬਰ ਹੀ ਹੋਣਾ ਉਸ ਟਾਈਮ। ਉਦੋਂ ਹਾਂਜੀ, ਉਦੋਂ ਫਿਰ ਉਹਦੀ ਵੈਲਿਊ ਤਾਂ ਹੈ ਜੀ। ਜੀ। ਤੇ ਫਿਰ ਆਸਟ੍ਰੇਲੀਆ ਆ ਕੇ ਫਿਰ ਤੁਸੀਂ ਕਹਿ ਲਓ ਵੀ ਫਾਈਨਲ ਡੈਸਟੀਨੇਸ਼ਨ ਬਣਾ ਲਿਆ, ਕਿਉਂ? ਆਸਟ੍ਰੇਲੀਆ ਕੋਈ ਜਾਣਦਾ ਨਹੀਂ ਸੀ ਉੱਦਾਂ, ਵੈਸੇ ਕੋਈ ਜਾਣਦਾ ਨਹੀਂ ਸੀਗਾ ਜੀ। ਤੇ ਸ਼ਿਪ ਦੇ ਵਿੱਚ ਫਿਰ ਮੈਂ ਉੱਥੋਂ ਗ੍ਰੀਸ ਤੋਂ ਚੜ੍ਹਿਆ ਜੀ। ਗ੍ਰੀਕ ਸ਼ਿਪ ਸੀਗਾ, ਪੈਸੰਜਰ ਸ਼ਿਪ। ਪੈਸੰਜਰ ਸ਼ਿਪ ਦੇ ਵਿੱਚ ਤੁਸੀਂ ਗ੍ਰੀਸ ਤੋਂ ਚੜ੍ਹੇ ਆ, ਜਦ ਕਿ ਏਜੰਟਾਂ ਨੇ ਤੁਹਾਨੂੰ ਉੱਥੇ ਗਰੁੱਪ ਦੇ ਵਿੱਚ ਰੱਖਿਆ ਹੋਇਆ ਸੀਗਾ। ਵੈਸੇ ਤੁਸੀਂ ਗ੍ਰੀਸ ਤੋਂ ਕਿੱਥੇ ਨਿਕਲਣਾ ਚਾਹੁੰਦੇ ਸੀਗੇ? ਗ੍ਰੀਸ ਚੋਂ ਸ਼ਿਪ 'ਚ ਹੀ ਆਇਆ ਸੀ ਮੈਂ ਵੀ ਸ਼ਿਪ 'ਚ ਚੜ੍ਹਨਾ। ਨਹੀਂ, ਜਿੱਦਾਂ ਆਪਾਂ ਕਹਿੰਦੇ ਪੰਜਾਬ 'ਚੋਂ ਮੁੰਡਾ ਤੁਰਿਆ ਜਾਂ ਕੋਈ ਵੀ ਤੁਰਿਆ, ਇੱਕ ਜ਼ਿਹਨ ਦੇ ਵਿੱਚ ਹੁੰਦਾ ਕਿ ਮੈਂ ਕੈਨੇਡਾ ਉਤਰਨਾ ਜਾਂ ਅਮਰੀਕਾ ਉਤਰਨਾ। ਤੁਹਾਡੇ ਜ਼ਿਹਨ 'ਚ ਕੀ ਸੀਗਾ? ਨਹੀਂ, ਸਾਨੂੰ ਤੇ ਉਹਨਾਂ ਏਜੰਟਾਂ ਨੇ ਦੱਸਿਆ ਕਿ ਗ੍ਰੀਸ ਲੈ ਜਾਣਾ, ਉੱਥੇ ਸ਼ਿਪ ਚੜਾ ਦੇਣਾ ਤੁਹਾਨੂੰ। ਅੱਛਾ, ਉਦੋਂ ਕੰਟਰੀ ਜਾਣ ਕੇ ਦਿਮਾਗ 'ਚ ਨਹੀਂ ਹੁੰਦਾ ਸੀ country ਕਿਹੜਾ, ਬਾਹਰ ਲੈਣਾ, ਬਸ ਬਾਹਰ ਛੱਡ ਦੇਣਾ ਤੁਹਾਨੂੰ। ਤੇ ਫਿਰ ਗ੍ਰੀਸ 'ਚੋਂ ਤੁਸੀਂ ਪੈਸੰਜਰ ਸ਼ਿਪ ਦੇ ਵਿੱਚ ਆ ਗਏ। ਪੈਸੰਜਰ ਸ਼ਿਪ ਦੇ ਵਿੱਚ ਤੁਸੀਂ ਯਾਤਰੀ ਬਣ ਕੇ ਆ ਗਏ ਜਾਂ ਉਹਦਾ ਨਹੀਂ, ਉਹ ਲੰਡਨ ਦੇ ਵਿੱਚੋਂ ਸ਼ਿਪ ਫੜਿਆ, ਉਹਦੇ ਜੋਬ ਮਿਲੀ ਸਾਨੂੰ। ਅੱਛਾ ਜੀ। ਤੇ ਫਿਰ ਜਿਹੜੇ ਸ਼ਿਪ 'ਚ ਅਸੀਂ ਸੀ, ਬਹੁਤ ਵੱਡਾ ਸ਼ਿਪ ਸੀਗਾ, 150 ਆਪਣਾ ਪੰਜਾਬੀ ਮੁੰਡਾ ਕੰਮ ਕਰਦਾ ਸੀ। ਪਹਿਲੀ ਵਾਰ ਦੇਖਿਆ ਹੋਣਾ ਸ਼ਿਪ ਐਡਾ ਵੱਡਾ? ਪਹਿਲੀ ਵਾਰੀ, ਹਾਂਜੀ। ਅੱਛਾ ਜੀ। ਤੇ ਉਹਦੇ 'ਚ 10 ਮਹੀਨੇ ਕੰਮ ਕੀਤਾ। ਅੱਛਾ ਜੀ। ਲੰਡਨ ਤੋਂ ਜਾ ਕੇ ਲਿਆ ਸ਼ਿਪ। ਉਹ ਫਰਾਂਸ, ਹਾਲੈਂਡ, ਅਫਰੀਕਾ, ਆਸਟ੍ਰੇਲੀਆ ਦੀਆਂ 3 ਪੋਰਟਾਂ ਲੈਂਦਾ ਸੀ, ਨਿਊਜ਼ੀਲੈਂਡ, ਲਟੋਕਾ, ਪਾਗੋ, ਮੈਕਸੀਕੋ, ਪਨਾਮਾ ਨਹਿਰ 'ਚੋਂ ਲੰਘ ਕੇ ਅਮਰੀਕਾ ਚਲ ਜਾਂਦਾ ਸੀ। ਅਮਰੀਕਾ ਤੋਂ ਫਿਰ ਇੰਗਲੈਂਡ। ਨਹੀਂ, ਜਦੋਂ ਅਮਰੀਕਾ ਜਾਂਦਾ ਸੀਗਾ ਫਿਰ ਕਦੀ ਲੱਗਿਆ ਨਹੀਂ ਕਿ ਦੱਸਿਆ ਨਹੀਂ ਵੀ ਅਮਰੀਕਾ ਉਤਰੋ ਭਾਈ? ਕੋਈ ਜਾਣਦਾ ਨਹੀਂ ਸੀ। ਅੱਛਾ ਜੀ। ਇੱਥੇ ਵੀ ਮੁੰਡਾ ਇੱਕ ਮੇਰਾ ਦੋਸਤ ਸੀਗਾ ਫਗਵਾੜੇ ਲੱਗੇ ਦਾ, ਉਹਨੂੰ ਕੱਢ ਦਿੱਤਾ ਸੀਗਾ ਸ਼ਿਪ 'ਚੋਂ। ਅੱਛਾ ਜੀ। ਇਹ 7-8 ਮੁੰਡੇ ਕੰਮ ਨਹੀਂ ਕਰਦੇ, ਇਹਨਾਂ ਨੂੰ ਕੱਢ ਦਿੱਤਾ ਸ਼ਿਪ 'ਚੋਂ ਤੇ ਉਹ ਇੱਥੇ ਉਤਰ ਗਏ ਮੈਲਬੌਰਨ। ਅੱਛਾ ਜੀ। ਤੇ ਉਹਨੇ ਮੈਨੂੰ ਬਾਅਦ 'ਚ ਇੱਥੋਂ ਚਿੱਠੀ ਚਾਠੀ ਪਾਈ ਵੀ ਤੂੰ ਆ ਜਾ। ਅੱਛਾ ਜੀ। ਤਾਂ ਫਿਰ ਮੈਂ ਸਿਡਨੀ ਤੋਂ ਸ਼ਿਪ ਛੱਡ ਦਿੱਤਾ। ਅੱਛਾ ਜੀ। ਤੇ ਸਭ ਕੁਝ ਉੱਥੇ ਹੀ ਛੱਡ ਦਿੱਤਾ ਜੀ, ਪਾਸਪੋਰਟ ਸਭ ਕੁਝ ਉੱਥੇ ਹੀ ਛੱਡ ਦਿੱਤਾ। ਸ਼ਿਪ 'ਚ ਕੀ ਕੰਮ ਕੀ ਕਰਦੇ? ਕਾਹਦੀ ਜੋਬ ਮਿਲੀ ਤੁਹਾਨੂੰ? ਸ਼ਿਪ 'ਚ ਮੇਰੀ ਲਿਫਟ ਤੇ ਹੀ ਜਾਓ ਜੀ। ਕੋਈ ਸਮਾਨ ਸਮੂਨ ਅੰਦਰ ਇੱਧਰ ਉੱਧਰ ਕਰਨਾ? ਨਹੀਂ, ਪੈਸੰਜਰ ਹੀ ਤਾਂ ਠਾਂ ਕਰਨੇ। ਅੱਛਾ ਜੀ। ਉਹਦਾ ਕੀ ਮਤਲਬ ਹੁੰਦਾ ਜੀ? ਪੈਸੰਜਰ ਉਹਦੇ 'ਚ ਥਾਂ 11 ਡੈਕ ਸੀਗੇ ਨਾ। ਹਾਂਜੀ। ਤੇ ਉਹ ਪੈਸੰਜਰਾਂ ਨੇ ਕਿਸੇ ਡੈਕ ਤੇ ਜਾਣਾ, ਕਿਸੇ ਨੇ ਕਿਸੇ ਤੇ ਜਾਣਾ। ਤੇ ਉਹਨੂੰ ਮਤਲਬ ਕੀ ਕੋਈ ਰਸਤਾ ਦਿਖਾਉਣਾ ਜਾਂ ਨਾ, ਲਿਫਟ ਸੀ ਬਣੀ, ਉਹਨੂੰ ਤਾਂ ਲੈ ਜਾਣਾ ਥੱਲੇ। ਅੱਛਾ ਜੀ। ਸੋ ਲਿਫਟਮੈਨ ਦਾ ਕੰਮ ਕੀਤਾ? ਲਿਫਟਮੈਨ ਦਾ ਕੰਮ ਕੀਤਾ ਜੀ। ਚਲੋ ਸੌਖਾ ਕੰਮ ਸੀਗਾ ਤੁਹਾਡਾ। ਸੌਖਾ ਕੰਮ ਸੀਗਾ, ਹਾਂਜੀ। ਤੇ ਤੁਸੀਂ ਫਿਰ ਆਸਟ੍ਰੇਲੀਆ ਦੇ ਕਿਹੜੇ ਪੋਰਟ ਤੇ ਉਤਰੇ ਫਿਰ? ਮੈਂ ਸਿਡਨੀ ਜੀ। ਸਿਡਨੀ ਉਤਰੇ ਆ? ਹਾਂਜੀ। ਤੇ ਫਿਰ ਸਿਡਨੀ ਡੇਰੇ ਲਾ ਲਏ ਮਤਲਬ ਕਿ? ਨਹੀਂ, ਉਹ ਵਾਲਾ ਸੀਨ ਮੜਾ ਦੱਸੋਗੇ ਵੀ ਜਦੋਂ ਜਹਾਜ਼ 'ਚੋਂ ਲੱਗੇ ਹੁਣ ਸਿਡਨੀ ਪੋਰਟ ਤੇ ਜਹਾਜ਼ ਲੱਗ ਗਿਆ, ਰਸੇ ਰੁੱਸੇ ਬੰਨ੍ਹਦੇ ਪਏ ਆ, ਉਹ ਗਤੀਵਿਧੀ ਦੱਸੋਗੇ ਵੀ ਫਿਰ ਜਹਾਜ਼ 'ਚੋਂ ਕਿੱਦਾਂ ਫਿਰ ਡਾਰੀ ਮਾਰੀ? ਸਿਡਨੀ ਜਦੋਂ ਲੱਗਾ ਤੇ ਫਿਰ ਉੱਥੋਂ ਮੈਂ ਇੱਕ ਮੁੰਡੇ ਨੂੰ, ਦੋਸਤ ਸੀ ਮੇਰਾ, ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਜਾਣਾ, ਭੱਜ ਜਾਣਾ ਇੱਥੋਂ, ਵੀ ਮੈਂ ਆਸਟ੍ਰੇਲੀਆ ਉੱਤਰ ਜਾਣਾ ਜੀ। ਉਹ ਕਹਿੰਦਾ ਮੈਂ ਤੈਨੂੰ ਛੱਡ ਕੇ ਆਉਂ ਟ੍ਰੇਨ ਤੇ। ਚੱਲ, ਮੁੰਡਾ ਚੰਗਾ ਸੀ, ਪੜ੍ਹਿਆ ਲਿਖਿਆ। ਅੱਛਾ ਜੀ। ਉਹ ਮੈਨੂੰ ਰੇਲਵੇ ਸਟੇਸ਼ਨ ਤੇ ਛੱਡ ਗਿਆ, ਟਿਕਟ ਲੈ ਲਈ ਉੱਥੇ। ਨਹੀਂ, ਜਦੋਂ ਤੁਸੀਂ ਜਹਾਜ਼ 'ਚ ਉਤਰੇ ਆ, ਹਾਂਜੀ, ਉਹ
ਹੁਣ ਇਸ ਕੰਟਰੀ ਦਾ ਤੁਹਾਡੇ ਕੋਲ ਵੀ ਕੋਈ ਵੀਜ਼ਾ ਹੈ ਨਹੀਂ, ਮਤਲਬ ਕਿ ਤੁਸੀਂ ਫਿਰ ਉਹਨੂੰ ਕਿੱਦਾਂ ਲੀਵ ਕੀਤਾ ਜਹਾਜ਼ ਨੂੰ? ਸਾਨੂੰ ਸ਼ਿਪ ਦੇ ਵਿੱਚੋਂ ਸਿਰਫ ਇੰਗਲੈਂਡ 'ਚ ਡੱਕਦੇ ਸੀਗੇ, ਅੱਛਾ ਜੀ। ਹੋਰ ਕਿਸੇ ਕੰਟਰੀ ਸਾਨੂੰ ਡੱਕਦੇ ਨਹੀਂ, ਜਿੱਥੇ ਮਰਜ਼ੀ ਜਾਓ। ਸਾਡੇ ਕੋਲ ਸੀ ਪਾਸ ਹੈਗਾ ਅੱਛਾ ਜੀ, ਅੱਛਾ। ਤੇ ਸਾਨੂੰ ਕਿਤੇ ਨਹੀਂ ਡੱਕਦੇ, ਸਿਰਫ ਇੰਗਲੈਂਡ 'ਚ ਨਹੀਂ ਬਾਹਰ ਜਾਣ ਦਿੰਦੇ। ਠੀਕ ਹੈ, ਠੀਕ ਹੈ। ਹਾਂਜੀ, ਤੇ ਉਹ ਬਾਹਰ ਜਿੱਥੇ ਮਰਜ਼ੀ ਜਾਓ। ਅਸੀਂ ਬਾਹਰ ਉਤਰੇ, ਜਾ ਕੇ ਟ੍ਰੇਨ ਫੜੀ ਤੇ ਕੇਨਸ ਨੂੰ ਆ ਗਏ। ਤੇ ਫਿਰ ਜਦੋਂ ਤੁਹਾਡੇ ਸਾਰੇ ਉਹ ਜਿਹੜੇ ਤੁਸੀਂ ਕੰਮ ਸੀਗੇ, ਤੁਸੀਂ ਤਾਂ ਬਸ ਮੁੜ ਕੇ ਨੇ ਜਹਾਜ਼ ਤਾਂ ਫਿਰ ਉੱਥੇ ਸੀਟੀਆਂ ਮਾਰਦਾ ਹੋਣਾ ਵੀ ਆ ਜਾਓ, ਸਾਨੂੰ ਵੀ ਲੈ ਸਾਡੇ ਤੋਂ ਜਾਓ। ਬਾਅਦ ਇੱਕ ਵਾਰੀ 50 ਜਾਣੇ ਭੱਜੇ ਜੀ ਇਕੱਠੇ। ਅੱਛਾ ਜੀ। ਉਦੋਂ ਜ਼ਿਆਦਾ ਹੋਇਆ ਸੀਗਾ, ਅਸੀਂ ਤਾਂ ਥੋੜੇ ਜਣੇ ਆਏ ਸੀ। ਓਕੇ। ਤੇ ਉੱਦਾਂ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਕੰਮ ਕੀਤਾ, ਕੇਨਸ ਗੰਨੇ 'ਚ ਵੀ। ਅੱਛਾ ਜੀ। ਮੈਂ 6-7 ਸਾਲ ਫਾਰਮਾਂ 'ਚ ਕੰਮ ਕੀਤਾ ਓਕੇ। ਤੇ ਬੇਨੋਲਿੰਗ ਕੀਤੀ, ਜਦੋਂ ਹਾਰਵੈਸਟਾ ਗੰਨਾ ਕੱਟਦਾ ਉਹਦੇ ਨਾਲ। ਇੱਧਰ ਸ਼ੈਫਟਨ ਨਾਲ ਵੀ ਕੰਮ ਕੀਤਾ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਜੀ ਕੁਦਰਤੀ ਅਸੀਂ ਲੱਕੀ ਸੀਗੇ ਵੀ ਉਦੋਂ ਲਾਅ ਨਿਕਲ ਆਇਆ 76 ਦੇ ਵਿੱਚ ਹੀ, ਅੱਛਾ ਜੀ। ਮਾਰਚ ਦੇ ਵਿੱਚ, ਵੀ ਜਿਹੜਾ ਵੀ ਇੱਥੇ ਪਰਮਾਨੈਂਟ ਨਹੀਂ ਉਹ ਅਪਲਾਈ ਕਰਦੇ ਤੇ ਪਰਮਾਨੈਂਟ ਹੋ ਜੂ। ਉਦੋਂ ਤੁਹਾਨੂੰ ਉਹਨਾਂ ਸਮਿਆਂ ਦੇ ਵਿੱਚ ਤਾਂ ਕਹਿੰਦੇ ਚਿੱਠੀ ਪੱਤਰ ਹੀ ਹੁੰਦਾ ਸੀਗਾ। ਹਾਂਜੀ। ਤੁਹਾਨੂੰ ਕਿੱਦਾਂ ਇਹ ਚੀਜ਼ ਦੀ ਜਾਣਕਾਰੀ ਮਿਲੀ? ਉਦੋਂ ਕੋਈ ਅੰਗਰੇਜ਼ੀ ਦਾ ਹੱਥ ਠੀਕ ਸੀਗਾ ਤੁਹਾਡਾ? ਕਿੱਦਾਂ ਜਾਣਕਾਰੀ ਮਿਲਦੀ ਸੀ ਵੀ ਪੇਪਰ ਖੁੱਲ੍ਹ ਗਿਆ? ਜਿਹਦੇ ਕੋਲ ਮੈਂ ਗਿਆ ਸੀ ਨਾ ਜੀ, ਕੇਨਸ ਹਾਂਜੀ। ਫੈਮਿਲੀ ਇੰਡੀਅਨ ਸੀਗੀ, ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ। ਅਸੀਂ ਸ਼ੈਫਟਨ ਸੀ ਉਦੋਂ। ਅੱਛਾ ਜੀ। ਵੀ ਤੁਸੀਂ ਅਪਲਾਈ ਕਰ ਸਕਦੇ। ਅਸੀਂ ਤਾਂ ਡਰਦੇ ਜਾਈਏ ਨਾ ਵੀ ਉੱਥੇ ਫੜ ਕੇ ਰੱਖ ਲੈਣਾ ਸਾਨੂੰ। ਫੋਨ ਉਦੋਂ ਕਿਹੜੇ ਯੂਜ਼ ਕਰਦੇ ਹੁੰਦੇ ਸੀ, ਕਿਹੜੇ ਵਰਤੋਂ ਕਰਦੇ ਫੋਨ ਉਹ ਹੁੰਦੇ ਸੀ, ਉਹ ਘੁਮਾ ਕੇ ਜਿਹੜੇ ਗੋਲ ਗੋਲ ਜਿਹੇ ਵਾਲੇ, ਤੇ ਅੱਗੋਂ ਆਪਰੇਟਰ ਬੋਲਦਾ ਹੁੰਦਾ ਸੀ। ਅੱਛਾ ਜੀ। ਤੇ ਜਦੋਂ ਤੁਸੀਂ ਜਹਾਜ਼ਾਂ ਦੇ ਵਿੱਚ ਸੀਗੇ, ਇੱਧਰ ਉੱਧਰ ਕੰਟਰੀ ਜਾਣਾ, ਘਰਦਿਆਂ ਨਾਲ ਰਾਬਤਾ ਬਣਦਾ ਸੀ ਉਦੋਂ? ਚਿੱਠੀ ਰਾਹ ਹੀ ਬਣਦਾ ਸੀ। ਤੇ ਜੇ ਹੁਣ 6-7 ਮਹੀਨੇ ਗਰੀਸ ਬੈਠੇ ਆ, ਉੱਥੋਂ ਕਿੱਦਾਂ ਚਿੱਠੀ ਪਾਉਂਦੇ ਸੀਗੇ? ਚਿੱਠੀ ਪਾ ਕੇ ਉਹਦੇ ਰਾਹ ਹੀ ਸੀ ਜੀ, ਉੱਥੋਂ ਘਰ ਦੇ ਚਿੱਠੀ ਪਾਉਂਦੇ। ਅੱਛਾ ਜੀ। ਫੋਨ ਤੇ ਹੁੰਦੇ ਹੀ ਚੱਲਦੇ ਨਹੀਂ। ਹਾਂ, ਉਦੋਂ ਫੋਨ ਨਹੀਂ ਸੀਗੇ। ਮੈਨੂੰ ਪਤਾ, ਮੈਂ ਮੈਲਬੌਰਨ ਆਇਆ ਸੀਗਾ ਤੇ ਮੇਰਾ ਸੰਧੂ ਸਾਹਿਬ ਡਾਇਰੈਕਟਰ ਮੈਨੇਜਰ ਸੀ ਟੈਲੀਕਾਮ ਦੇ ਜੀ। ਤੇ ਅਸੀਂ ਇੱਕ ਵਾਰੀ ਜ਼ਰੂਰੀ ਕੰਮ ਸੀ ਸਾਨੂੰ ਜੀ। ਤੇ ਮੈਲਬੌਰਨ ਤੋਂ ਅਸੀਂ ਫੋਨ ਕੀਤਾ, ਉਹਨਾਂ ਨੂੰ ਬੰਬੇ ਸੀਗੇ ਉਦੋਂ। ਹਾਂਜੀ। ਤੇ ਉਹਨਾਂ ਨੇ ਕੀਤਾ ਫੋਨ ਦਿੱਲੀ ਤੋਂ ਫਿਰ ਬਟਾਲੇ ਕੀਤਾ, ਬਟਾਲੇ ਫੇਰ ਸੁਨਾਹ ਦਿੱਤਾ, ਉੱਧਰੋਂ ਦੀ ਸੁਨਾਹ ਦੇ ਕੇ ਫੇਰ ਸਾਡੀ ਗੱਲ ਹੋਈ ਸੀ ਉਸ ਵਕਤ। ਹਾਂ, ਉਦੋਂ ਉਹ ਵਕੀਲੀਆਂ ਵਸਾ ਕੇ ਤਾਂ ਲਾਈਨਾਂ ਜਿਹੀਆਂ ਬਣਾਉਂਦੇ ਹੁੰਦੇ ਸੀ, ਪਰ ਖਰਚੀਲਾ ਕੰਮ ਹੁੰਦਾ ਸੀਗਾ। ਉਦੋਂ ਸਿੱਧੀ ਗੱਲ ਤੇ ਹੁੰਦੀ ਨਹੀਂ, ਚਿੱਠੀ ਰਾਹ ਹੀ ਸੀ ਜੀ। ਜਾਣੀ ਤਕਰੀਬਨ 77 ਦੇ ਲਾਗੇ ਤੁਹਾਡੇ ਕਾਗਜ਼ਾਤ ਬਣ ਗਏ। 76-77 ਦੇ ਵਿੱਚ। ਹਾਂਜੀ। ਤੇ ਉਸ ਤੋਂ ਬਾਅਦ ਵੀ ਫਿਰ ਇਹੀ ਤਰਤੀਬ ਚੱਲਦੀ ਰਹੇਗੀ ਵੀ ਚਲੋ ਪੱਕੇ ਤਾਂ ਤੁਸੀਂ ਹੋ ਗਏ, ਉਦੋਂ ਤੁਸੀਂ ਇੱਥੇ ਇਕੱਲੇ ਹੀ ਸੀਗੇ ਜਾਂ ਤੁਹਾਡਾ ਪਰਿਵਾਰ ਦਾ ਫਿਰ? ਨਹੀਂ, ਮੈਂ ਉਦੋਂ ਇਕੱਲਾ ਹੀ ਸੀ ਜੀ। ਮੈਂ ਪੌਣੇ 4 ਸਾਲ ਬਾਅਦ ਇੰਡੀਆ ਗਿਆ ਫਿਰ ਪੇਪਰ ਲੈਣ ਤੋਂ ਬਾਅਦ। ਹਾਂਜੀ। ਤੇ ਮੈਂ ਮੈਲਬੌਰਨ ਵੀ ਕੰਮ ਕੀਤਾ 2 ਸਾਲ। ਅੱਛਾ ਜੀ। ਰੇਲਵੇ 'ਚ ਕੀਤਾ, ਉੱਥੇ ਫੈਕਟਰੀ 'ਚ ਕੀਤਾ ਜਿੱਥੇ ਟਾਇਰ ਬਣਦੇ ਆ। ਜੀ ਜੀ। ਤੇ ਉੱਥੋਂ ਫਿਰ ਮੈਂ ਪੌਣੇ 4 ਸਾਲ ਬਾਅਦ ਇੰਡੀਆ ਚਲ ਗਿਆ। ਉੱਥੇ ਮੈਂ 10 ਮਹੀਨੇ ਰਿਹਾ ਸੀ। ਅੱਛਾ ਜੀ। ਫਿਰ ਉੱਥੇ ਮੈਂ ਵਿਆਹ ਕੀਤਾ ਜੀ। ਵਿਆਹ ਕਰਕੇ ਮੈਂ ਆ ਗਿਆ ਵਾਪਸ। ਮੇਰੀ ਵਾਈਫ 6 ਮਹੀਨੇ ਬਾਅਦ ਆਈ। ਉਦੋਂ ਜਦੋਂ ਤੁਸੀਂ 6 ਮਹੀਨੇ ਬਾਅਦ ਆ ਗਏ, ਮਤਲਬ ਉਦੋਂ ਜਲਦੀ ਆ ਜਾਂਦੇ ਸੀਗੇ ਇੱਥੇ ਬਾਹਰ ਪਰਿਵਾਰ ਦੇ? ਉਦੋਂ ਜਲਦੀ ਆ ਜਾਂਦੇ ਜੀ। ਉਦੋਂ ਜਲਦੀ ਵੀ ਆ ਜਾਂਦੇ ਸੀ। ਕੁਛ ਇਹਨਾਂ ਦੇ ਬ੍ਰਦਰ ਸਾਰੇ IAS ਸੀ, ਉਹਨਾਂ ਨੇ ਜਲਦੀ ਕਰ ਲਿਆ। ਓਕੇ। ਹਾਂਜੀ। ਤੇ ਕਿੰਨਾ ਕੁ ਚਿਰ ਤੱਕ ਫਿਰ ਇਹ ਟੁੱਟਮਾ ਕੰਮ ਚੱਲਦਾ ਰਿਹਾ ਪੇਪਰਾਂ ਤੋਂ ਬਾਅਦ ਵੀ, ਜਿਹੜੇ ਜੌਬਸ ਵਗੈਰਾ ਤੁਸੀਂ ਕਰਦੇ ਰਹੇ? ਜੌਬ ਵਗੈਰਾ ਜੀ ਉਦੋਂ ਤੋਂ ਬਾਅਦ ਤੇ ਥੋੜਾ ਚਿਰ ਕੀਤਾ। ਫਿਰ ਬੱਚੇ 2 ਮੈਲਬੌਰਨ ਹੋ ਗਏ। ਅੱਛਾ ਜੀ। ਟਵਿਨ ਸੀ, ਦੋਵੇਂ ਵੱਡੇ ਬੱਚੇ, ਇੱਕ ਬੇਟਾ ਇੱਕ ਬੇਟੀ। ਅੱਛਾ ਜੀ। ਤੇ ਫਿਰ ਮੇਰੀ ਵਾਈਫ ਇਹਨੂੰ ਫਿਰ ਇੰਡੀਆ ਵਾਪਸ ਜਾਣਾ ਪਿਆ ਜੀ। ਤੇ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਜੀ। ਤੇ ਉੱਥੇ ਫਿਰ ਇਹਨਾਂ ਨੂੰ ਰਹਿਣਾ ਪਿਆ। ਜਦੋਂ ਸਾਡਾ ਵਿਆਹ ਸੀ, ਇਹ ਐਗਜ਼ਾਮ ਇਹਨਾਂ ਦਾ ਮਾਸਟਰ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਕਰਦੇ ਜੀ। ਉਹ ਮਿਸ ਹੋ ਗਿਆ ਤੇ ਇਹਨਾਂ ਨੂੰ ਆਉਣਾ ਪੈ ਗਿਆ ਇੱਥੇ। ਅੱਛਾ ਜੀ। ਉਹ ਫਿਰ ਇਹ ਕਹਿੰਦੇ ਵੀ ਹੁਣ ਐਗਜ਼ਾਮ ਦੇ ਕੇ ਹੀ ਆਵਾਂ, ਤੇ ਇਹਨਾਂ ਨੂੰ ਸਾਲ ਤੋਂ ਵੱਧ ਉੱਥੇ ਰਹਿਣਾ ਪੈ ਗਿਆ। ਜਦੋਂ ਤੁਹਾਡੇ ਵਾਈਫ ਆਏ ਪਹਿਲੀ ਵਾਰ ਜਾਂ ਦੂਜੀ ਵਾਰ ਵੀ ਆਏ, ਕਿਉਂਕਿ ਜਲਦੀ ਮੁੜ ਗਏ ਉਹ ਐਗਜ਼ਾਮ ਦੇ ਚੱਕਰਾਂ ਦੇ ਵਿੱਚ, ਕਦੀ ਉਹਨਾਂ ਨੇ ਲਾਂਭਾ ਮਾਰਿਆ ਵੀ ਆ ਕਿੱਥੇ ਲਿਆ ਕੇ ਫਸਾ ਦਿੱਤਾ, ਇਹਨਾਂ ਤਾਂ ਉੱਥੇ ਰਾਜਿਆਂ ਵਾਂਗੂ ਰਹਿੰਦੇ ਸੀ? ਪਹਿਲੋਂ ਹੈਗਾ ਸੀ, ਜਦੋਂ ਇਹਨਾਂ ਨੂੰ ਆਏ ਤੇ ਕੰਮ ਮੈਲਬੌਰਨ ਫੈਕਟਰੀ 'ਚ ਇਹਨਾਂ ਕੀਤਾ ਜੀ। ਤੇ ਜਦੋਂ ਕੰਮ ਕੀਤਾ ਤੇ ਕਹਿੰਦੇ ਵੀ ਉਹ ਕੰਮ ਖਤਮ ਹੋਇਆ ਤੇ ਉਹਨਾਂ ਝਾੜੂ ਹੱਥ 'ਚ ਫੜਾ ਦਿੱਤਾ। ਫੜਾ ਦਿੰਦੇ ਆ ਫੈਕਟਰੀ ਵਾਲੇ? ਫੜਾ ਦਿੰਦੇ? ਹਾਂਜੀ। ਯਾ ਸਫਾਈ ਕਰ, ਸਫਾਈ ਕਰਕੇ ਜਾਓ ਨੇਰੀ ਦੀ। ਤੇ ਇਹ ਆਂਦੀ ਵੀ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ ਵੀ ਸਾਡੇ ਤੋਂ ਉੱਥੇ ਆਪਣੇ ਨੌਕਰ ਕੰਮ ਕਰਦੇ ਹੁੰਦੇ। ਇਹ ਚੰਗੀ ਫੈਮਿਲੀ 'ਚੋਂ ਅਸੀਂ, ਵਧੀਆ ਫੈਮਿਲੀ। ਜੀ ਜੀ ਜੀ।
ਤੇ ਕਹਿੰਦੀ ਵੀ ਆਹ ਕੀ, ਤੇ ਫਿਰ ਹੌਲੀ ਹੌਲੀ ਇਹ ਸੈੱਟ ਹੋਣਾ ਪੈਂਦਾ ਜੀ। ਫਿਰ ਉਹਨਾਂ ਦੀ ਇਸ ਮਾਨਸਿਕਤਾ ਦਾ ਕੀ ਦੁਆਦਾਰੂ ਕੀ ਕੀਤੀ, ਕਿੱਦਾਂ ਸਮਝਾਇਆ ਵੀ? ਉਹ ਆਪ ਵੀ ਸਮਝ ਹੀ ਗਏ ਵੀ ਹੁਣ ਇੱਥੇ ਤੇ ਹੁਣ ਰਹਿਣਾ ਹੀ ਪੈਣਾ, ਜਦੋਂ ਵਿਆਹ ਹੋਇਆ ਫਿਰ ਜਾਣਾ ਵੀ ਕਿੱਥੇ ਆ। ਤੇ ਉਹਨਾਂ ਨੇ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ ਆਪਣੀ ਪੜ੍ਹਾਈ ਲਿਖਾਈ ਨੂੰ ਇੱਥੇ ਵਰਤਿਆ? ਫਿਰ ਇੱਥੇ ਆ ਕੇ ਉਹਨਾਂ ਨੇ ਆਪਣੀ ਪੜ੍ਹਾਈ ਪਹਿਲਾਂ ਉਹਨਾਂ BSc ਮਾਸਟਰ ਕੀਤੀ ਸੀਗੀ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਜੀ। ਉਹਨਾਂ ਫਿਰ ਇੱਥੇ ਆ ਕੇ ਕੁਝ ਕੋਰਸ ਜੇ ਕੀਤੇ, ਫਿਰ ਡਿਗਰੀ ਕੀਤੀ ਮਾਸਟਰ ਐਜੂਕੇਸ਼ਨ ਦੀ ਅੱਛਾ ਜੀ। ਇੱਥੇ ਬ੍ਰਿਸਬਨ 'ਚ। ਉਦੋਂ ਬੱਚੇ ਕਿੰਨੇ ਕੁ ਸਾਲਾਂ ਦੇ ਹੋ ਗਏ ਸੀ? 2 ਬੱਚੇ ਤੇ ਇਕੱਠੇ ਗਏ ਯੂਨੀਵਰਸਿਟੀ, ਅੱਛਾ, ਇਕੱਠੇ ਗਏ ਆ? ਇੱਕੋ ਯੂਨੀਵਰਸਿਟੀ 'ਚ। ਓਕੇ ਓਕੇ, ਚਲੋ ਇਹ ਵੀ ਵਧੀਆ ਰਹਿ ਗਿਆ ਕਿ ਬੱਚੇ ਆਪਣਾ ਆਪ ਚੱਕਦੇ ਸੀ ਤੇ ਵੇਲ ਮਿਲ ਗਈ। ਉੱਥੇ ਇਹਨੂੰ ਕਹਿੰਦੇ ਹੁੰਦੇ ਸੀ ਸਾਨੂੰ ਇੱਥੇ ਬੁਲਾਇਆ ਨਾ ਕਰੋ ਸਾਨੂੰ ਯੂਨੀਵਰਸਿਟੀ 'ਚ। ਹਾਂ, ਉਹ ਥੋੜਾ ਹੋ ਜਾਂਦਾ। ਤੇ ਫਿਰ ਜਦੋਂ ਡਿਗਰੀਆਂ ਵਗੈਰਾ ਹੋ ਗਈਆਂ, ਹਾਂਜੀ, ਫਿਰ ਉਹਨਾਂ ਦਾ ਮਨੋਭਾਵ ਕੀ ਸੀਗਾ ਕਿ ਇਹ ਠੀਕ ਹੈ ਇਹ ਜਿੱਥੇ ਆਪਾਂ ਆ ਗਏ ਆ, ਨਹੀਂ ਫਿਰ ਠੀਕ ਸੀ, ਹਜੇ ਵੀ ਸੀਗਾ ਵੀ ਫਿਰ ਜੋਬ ਚਲੋ ਮਿਲ ਗਈ। ਵਾਪਸ? ਪਹਿਲੋਂ ਤੇ ਇਹਨਾਂ ਆ ਕੇ ਫੈਕਟਰੀ 'ਚ ਵੀ ਕੰਮ ਕੀਤਾ। ਜਦੋਂ ਜੀ। ਪਹਿਲੋਂ ਇਹਨਾਂ ਪੇਪਰ ਦਿੱਤੇ ਆਪਣੇ, ਜੇ ਇਹਨਾਂ ਦਾ ਮੀਡੀਅਮ ਇੰਗਲਿਸ਼ ਸੀਗਾ, ਜੀ। ਇਹ ਜੈਪੁਰ ਪੜ੍ਹੇ। ਓਕੇ ਮੇਰੇ ਫਾਦਰ ਸਾਹਿਬ ਉਹ ਉੱਥੇ ਇੰਜੀਨੀਅਰ ਸੀਗੇ। ਜੀ। ਤੇ ਇਹ ਫਿਰ ਜਦੋਂ ਉਹ ਜਿਹੜੀ ਇਹਨਾਂ ਦੀ ਕੁਆਲੀਫਿਕੇਸ਼ਨ ਸੀ ਇੱਥੇ ਮੰਨੀ ਨਹੀਂ ਸੀ ਉਦੋਂ, ਅੱਛਾ ਜੀ। ਤੇ ਫਿਰ ਇਹਨਾਂ ਨੇ ਮਾਸਟਰ ਡਿਗਰੀ ਕੀਤੀ, ਫਿਰ ਇਹਨਾਂ ਨੂੰ ਸਕੂਲ 'ਚ ਜੋਬ ਮਿਲ ਗਈ ਟੀਚਰ। ਉਦੋਂ ਤਾਂ ਆਈਲੈਟ ਉਲਟ ਨਹੀਂ ਹੁੰਦਾ ਸੀਗਾ, ਉਦੋਂ ਫਿਰ ਯਾਨੀ ਆਪਣੀ ਇੰਗਲਿਸ਼ ਦੀ ਸਮਰੱਥਾ ਕਿੱਦਾਂ ਦਿਖਾਉਂਦੇ ਸੀਗੇ? ਕੋਈ ਪੇਪਰ ਪੂਪਰ ਦੇਣਾ ਪੈਂਦਾ ਸੀ ਜਾਂ ਕੀ ਕਰਨਾ ਪੈਂਦਾ ਸੀ? ਉਹ ਪੇਪਰ ਦੇਣਾ ਪੈਂਦਾ ਹੈ, ਹਾਂਜੀ। ਕੋਈ ਉਹਨਾਂ ਦਾ ਆਪਣੇ ਕੋਈ ਪੇਪਰ ਬਣਾਇਆ ਹੁੰਦਾ ਸੀ ਪਹਿਲਾਂ, ਆਹ ਪਾਸ ਕਰਕੇ ਦਿਖਾ ਦਿਓ? ਹਾਂਜੀ। ਤੇ ਉਹ ਪਹਿਲੋਂ ਤੇ ਇਹਨਾਂ ਨੇ ਜਦੋਂ ਆਪਣੇ ਸਰਟੀਫਿਕੇਟ ਦਿੱਤੇ ਉਹਨਾਂ ਮੰਨੇ ਨਹੀਂ। ਉਹ ਥੋੜਾ ਯੂਨੀਵਰਸਿਟੀ ਦਾ ਚੱਕਰ ਸ਼ਾਇਦ ਪੈ ਜਾਂਦਾ ਹੋਣਾ ਵੀ ਆਹ ਸਾਡੀ ਲਿਸਟ 'ਚ ਹੈ ਨਹੀਂ, ਕਿ ਅਸੀਂ ਪਤਾ ਨਹੀਂ ਕੀ ਹੈ, ਕਿੱਥੋਂ ਪੜ੍ਹ ਕੇ ਆਏ ਲਿਸਟ 'ਚ ਨਹੀਂ ਆਪਣੇ ਉੱਥੋਂ। ਜੀ ਜੀ। ਹਾਂਜੀ। ਤੇ ਫਿਰ ਇਹਨਾਂ ਨੇ ਮਾਸਟਰ ਡਿਗਰੀ ਕਰ ਲਈ ਜੀ। ਤੇ ਫਿਰ ਇਹਨਾਂ ਨੂੰ ਜੋਬ ਮਿਲ ਗਈ ਟੀਚਰ ਜੀ। ਤੇ ਉਦੋਂ ਦੇ ਹੁਣ ਕਾਫੀ ਸਾਲ ਹੋ ਗਏ ਉੱਥੇ ਕੰਮ ਕਰ। ਤੇ ਪਰਿਵਾਰ ਦੀ ਸੈਟਿੰਗ ਹੁੰਦੀ ਗਈ ਨਾਲ ਨਾਲ, ਚਲੋ ਤੁਹਾਡੇ ਪਾਰਟਨਰ ਨੂੰ ਵੀ ਤਸੱਲੀ ਹੋ ਗਈ ਕਿ ਨਹੀਂ ਚਲੋ ਠੀਕ ਹੀ ਹੈ ਸਾਰਾ ਕੁਝ, ਸਮਾਂ ਲੰਘ ਗਿਆ ਵੀ ਇਹ ਵੀ ਜਗ੍ਹਾ ਠੀਕ ਆ, ਆਪਣਾ ਇੱਥੇ ਵੀ ਇੱਕ ਕਲਚਰ ਬਣ ਰਿਹਾ, ਪੰਜਾਬ ਬਣ ਰਿਹਾ ਆ। ਹਾਂਜੀ। ਉਸ ਸਮੇਂ ਦੇ ਵਿੱਚ ਫਿਰ ਤੁਸੀਂ ਆਪਣੇ ਆਪ ਨੂੰ ਕਿੱਦਾਂ ਸਥਾਪਿਤ ਕੀਤਾ ਕਿ ਮੈਂ ਹੁਣ ਆਹ ਛੋਟੇ ਮੋਟੇ ਕੰਮਾਂ 'ਚੋਂ ਨਿਕਲਾਂ, ਵੀ ਮੇਰੇ ਬੱਚੇ ਵੀ ਵੱਡੇ ਹੋ ਰਹੇ ਆ, ਵੀ ਥੋੜੇ ਪੈਸੇ ਦੀ ਵੀ ਲੋੜ ਆ, ਜਾਂ ਇੱਕ ਸਾਡੇ ਪੰਜਾਬੀ ਸੁਭਾਅ ਦੇ ਵਿੱਚ ਹੁੰਦਾ ਕਿ ਉਹ ਭਾਈ ਹੁਣ ਵਿੱਚ ਵਿਦੇਸ਼ ਆਏ ਆ ਤਾਂ ਸਿਰਫ ਇੱਥੇ ਕਮਾ ਲਿਆ, ਖਾ ਲਿਆ ਤੇ ਸੌਂ ਲਿਆ, ਥੋੜਾ ਕੁਝ ਨਾਮ ਵੀ ਕੱਢੀਏ? ਨਹੀਂ, ਮੇਰਾ ਇਹ ਸੀਗਾ ਨਾ ਜਦੋਂ ਬੱਚੇ ਹੋ ਗਏ ਤੇ ਫਿਰ ਫਾਰਮਾ 'ਚ ਔਖਾ ਸੀਗਾ ਜੀ ਜੀ। ਤੇ ਮੈਂ ਫਿਰ ਇੱਥੋਂ ਜਾਂਦਾ ਤੇ ਮੈਲਬੌਰਨ ਸੀ ਜੀ। ਇੱਥੇ ਵੀ ਕੋਈ ਯਾਰ ਦੋਸਤ ਸੀ, ਉਹ ਕਹਿੰਦੇ ਨਹੀਂ ਇੱਥੇ ਹੀ ਕੰਮ ਕਰ ਲਾ। ਅੱਛਾ ਜੀ। ਫਿਰ ਅਸੀਂ ਇੱਥੇ ਹੀ ਰਹਿ ਗਏ। ਉਦੋਂ 2 ਬੱਚੇ ਸੀ, ਉਹ ਮੈਲਬੌਰਨ ਹੋਏ ਸੀਗੇ। ਜੀ ਜੀ ਜੀ। ਤੇ ਉਹ ਇੱਥੇ ਫਿਰ ਸਾਡੀ ਜਿਹੜੀ ਮੇਰੀ ਵਾਈਫ ਦੀ ਵੀ ਸਾਡੀ ਪਹਿਲਾ ਸੀ ਇਹ ਕੰਮ ਵੀ ਅਸੀਂ ਬੱਚੇ ਵਧੀਆ ਪੜ੍ਹਾਉਣੇ ਆ, ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣੇ ਆ। ਉਸ ਟਾਈਮ ਕਿਹੜੇ ਪ੍ਰਾਈਵੇਟ ਸਕੂਲ ਸੀਗੇ ਜੀ ਇੱਥੇ, ਕੋਈ ਨਾਮ ਯਾਦ ਹੋਵੇ? ਉਦੋਂ ਮੇਰਾ ਬੇਟਾ ਤੇ ਪੜ੍ਹਦਾ ਰਿਹਾ ਵਿਲਾਨੋਵਾ ਕੁਪਰੂ 'ਚ। ਅੱਛਾ ਜੀ। ਮੁੰਡਿਆਂ ਦਾ ਇੱਕ ਕਾਲਜ ਆ। ਕਿੰਨੀ ਕੁ ਫੀਸ ਹੁੰਦੀ ਸੀ ਉਦੋਂ ਮਹੀਨੇ ਦੀ? ਉਦੋਂ 4-5 ਹੈ ਸੀ ਜੀ ਘਰੇ ਸਾਲ ਦੀ, ਮੇਰਾ ਖਿਆਲ, ਪਤਾ ਨਹੀਂ, ਮੈਨੂੰ ਹੁਣ ਯਾਦ ਨਹੀਂ। ਪਰ ਤੇ ਮੇਰੀ ਬੇਟੀ ਜਿਹੜੀ ਆ ਉਹ ਕਰੀਨਾ ਦੇ ਵਿੱਚ ਸੈਂਸਿਸਟੋ ਕਾਲਜ ਆ, ਕੁੜੀਆਂ ਦਾ ਹੀ ਆ। ਉਸ ਸਮੇਂ ਕਿੰਨੀ ਕੁ ਫੀਸ ਸੀਗੀ ਉਹਨਾਂ ਦੀ? ਇੰਨੀ ਕੁ ਉਹਨਾਂ ਦੀ ਸੀ ਮੇਰਾ ਖਿਆਲ। ਅੱਛਾ ਜੀ। ਹਾਂਜੀ। ਪਰ ਉਦੋਂ ਬਹੁਤ ਔਖਾ ਮਿਲਦੀ ਸੀ ਜਗ੍ਹਾ। ਜੀ 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 ਜੀ। ਹੁਣ ਤੇ ਸੌਖਾ ਹੋ ਗਿਆ ਜੀ। ਉਦੋਂ 2% ਲੈਂਦੇ ਸੀ ਜਿਹੜੇ ਕੈਥੋਲਿਕ ਨਹੀਂ। ਹਾਂਜੀ। ਤੇ ਅਸੀਂ ਬੜੇ ਔਖੇ ਹੋ ਕੇ ਇੱਥੇ ਦਾਖਲ ਕਰਾਏ ਸੀ ਆਪਣੇ ਬੱਚੇ। ਜੀ ਜੀ। ਫਿਰ ਇਹਨਾਂ ਨੇ ਇੱਕ ਡਿਗਰੀ ਇੱਥੇ ਕੀਤੀ, ਫਿਰ ਸਾਡੀ ਬੇਟੀ ਨੇ ਤੇ 2 ਮਾਸਟਰ ਕੀਤੀਆਂ ਜੀ। ਮਾਸਟਰ ਸਾਇੰਸ ਕੀਤੀ, ਮਾਸਟਰ ਦੂਜੀ ਕੀਤੀ ਆ ਜਿਹੜੀ ਆ ਉਹ ਹੁਣ ਲੈਬ ਦੇ ਵਿੱਚ ਆ, ਮਾਟਾ ਹਸਪੀਟਲ ਦੇ ਵਿੱਚ ਬੌਸ ਆ ਉੱਥੇ। ਅੱਛਾ ਜੀ। ਹਾਂਜੀ। ਤੇ ਬੇਟਾ ਜਿਹੜਾ ਉਹਨੇ CA ਕੀਤੀ ਜੀ, ਛੋਟੇ ਨੇ ਟਾਊਨ ਪਲੈਨਰ ਦੀ ਕੀਤੀ। ਇਹੀ ਜਿਹੜਾ ਤੁਸੀਂ ਇੰਨਾ ਕੁਝ ਗਿਣਾਇਆ ਕਿ ਬੱਚਿਆਂ ਨੇ ਵੀ ਚਲੋ ਸਟਰਗਲ ਕੀਤੀ, ਤੁਸੀਂ ਵੀ ਸਟਰਗਲ ਕੀਤੀ। ਹਾਂਜੀ। ਤੇ ਆਪ ਵੀ ਉਸ ਚੱਕੀ 'ਚ ਪਿਸੇ, ਉਹ ਸਮਾਂ ਲਗਾਇਆ। ਇਹੀ ਜੇ ਆਸਟ੍ਰੇਲੀਆ ਨਾ ਹੁੰਦਾ, ਪੰਜਾਬ ਹੁੰਦਾ, ਤੁਹਾਨੂੰ ਲੱਗਦਾ ਕਿ ਅੱਜ ਦੇ ਸਮੇਂ 'ਚ ਜੇ ਤੁਸੀਂ ਸੋਚੋ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਾਨੂੰ ਆਹ ਆਊਟਪੁੱਟ ਮਿਲ ਜਾਂਦੀ? ਅੱਜ ਕੱਲ੍ਹ ਤੇ ਬਹੁਤ ਮੁਸ਼ਕਿਲ ਹੈ ਜੀ। ਹੁਣ ਤੁਹਾਨੂੰ ਮੈਂ ਆਪਣੇ ਦੱਸਦਾ, ਮੇਰੇ ਸਾਲੇ ਤਿੰਨੇ IAS ਆ। ਹਾਂਜੀ। ਉਹਨਾਂ ਦੇ ਫਾਦਰ ਵੀ IAS ਸੀ, ਛੋਟੇ ਦੀ ਵਾਈਫ IAS ਆ। ਤੇ
ਉਹਨਾਂ ਦੇ ਬੱਚਿਆਂ ਦੀ ਜੋਬ ਮਿਲਣ ਡਈ ਉੱਥੇ, ਹਾਲੇ ਉਹ ਜੀ। ਟੌਪ ਦੇ ਸਕੂਲਾਂ 'ਚ ਪੜ੍ਹੇ ਆ ਜੀ ਤੇ ਉਹ ਬਾਹਰ ਦਾ ਡੇ ਆ ਸੋਚਣ, ਤੇ ਜੀ। ਸਾਡੇ ਵਰਗੇ ਮਾੜੇ ਮੋਟਿਆਂ ਨੂੰ ਕਿੱਥੋਂ ਮਿਲਦੀ ਉੱਥੇ ਜੋਬ। ਹਾਂਜੀ, ਪੰਜਾਬ ਦੀ ਤਰਾਸਦੀ ਤਾਂ ਚਲੋ ਇਹ ਹੈ, ਇਹ 'ਚ ਕਸੂਰ ਹੁਣ ਪਤਾ ਨਹੀਂ ਸਿਸਟਮ ਦਾ, ਪਤਾ ਨਹੀਂ ਸਰਕਾਰਾਂ ਦਾ, ਹੁਣ ਸਾਰੇ ਪਾਸੇ ਲੱਗਦਾ ਵੀ ਇੱਥੇ ਪੋਲੀਟੀਸ਼ੀਅਨਾਂ ਕਸੂਰ ਦਾ ਹੈ ਕਸੂਰ ਆ ਜੀ, ਸਿਸਟਮ ਖਰਾਬ ਹੋ ਗਿਆ। ਸਿਸਟਮ ਖਰਾਬ ਹੋ ਗਿਆ, ਜਦ ਕਿ ਹਾਂਜੀ। ਪੰਜਾਬ ਦੀ ਕੋਈ ਇੰਨੀ ਵਸੋਂ ਹੈ ਨਹੀਂ ਸੀਗੀ ਵੀ ਅਸੀਂ, ਸਾਡੇ ਕੋਲ ਰਿਸੋਰਸਿਸ ਸੀਗੇ, ਖੇਤੀ ਦੇ ਰਿਸੋਰਸਿਸ ਸੀਗੇ, ਪਾਣੀ ਬਹੁਤ ਦੇ ਵਧੀਆ ਰਿਸੋਰਸਿਸ ਸੀਗੇ, ਪੰਜਾਬ, ਜਦੋਂ ਅਸੀਂ ਉੱਥੇ ਬਹੁਤ ਵਧੀਆ ਸੀ ਜੀ ਪੰਜਾਬ। ਤੇ ਉਦੋਂ ਲੱਗਦਾ ਸੀਗਾ ਵੀ ਇਹ ਤਾਂ ਰਾਜਿਆਂ ਵਾਲੀ ਧਰਤੀ ਆ, ਹਾਂਜੀ। ਇਹਦਾ ਤਾਂ ਕੁਝ ਮੁੱਕਣਾ ਨਹੀਂ, ਅੱਜ ਮੁੱਕਣ ਕਿਨਾਰੇ ਆ ਗਿਆ। ਹਾਂਜੀ, ਖੈਰ, ਉਦੋਂ ਤੇ ਸਾਨੂੰ ਮਾਣ ਹੁੰਦਾ ਸੀ ਜੇ ਅਸੀਂ ਕਹਿੰਦੇ ਸੀ ਵੀ ਅਸੀਂ ਪੰਜਾਬ ਤੋਂ ਆ, ਹਾਂਜੀ ਬਿਲਕੁਲ। ਮਾਣ ਹੁੰਦਾ ਸੀ ਉਸ ਵੇਲੇ। ਹੁਣ ਕੀ ਆ, ਹੁਣ ਹਾਲਾਤ ਵੇਖ ਲਓ ਵੀ ਕੀ ਹੋ ਗਿਆ। ਜੀ ਚਲੋ, ਇਹਨਾਂ ਸਵਾਲਾਂ ਦੇ ਵੀ ਉੱਪਰ ਆਉਣਾ ਮੈਂ। ਤੁਸੀਂ ਕਹਿੰਦੇ ਵੀ ਅੱਜ ਕੱਲ੍ਹ ਬ੍ਰਿਸਬਨ ਦੇ ਵਿੱਚ ਦੁੱਧ ਦੇ ਵਪਾਰੀ ਹੋ ਤਕੜੇ, ਤੁਹਾਡਾ ਨਾਂ ਆ। ਹਾਂਜੀ, ਤੇ ਤੁਸੀਂ ਕੰਮ ਦੁੱਧ ਹੀ ਕਰਦੇ ਆ ਜੀ। ਉਹ ਕਹਿੰਦੇ ਹੁੰਦੇ ਨਾ ਪ੍ਰਵਚਨਾਂ ਦੇ ਵਿੱਚ ਵੀ ਦੁੱਧ ਦੀਆਂ ਨਦੀਆਂ ਵਹਿੰਦੀਆਂ, ਤੇ ਤੁਸੀਂ ਕਹਿੰਦੇ ਵੀ ਇਸ ਕੰਮ ਦੇ ਵਿੱਚ ਦੁੱਧ ਦੀਆਂ ਨਦੀਆਂ ਵਹਾਤੀਆਂ। ਸੋ ਚੰਗੀ ਗੱਲ ਹੈ ਕਿ ਤੁਸੀਂ ਵਪਾਰ ਨੂੰ ਮਾਧਿਅਮ ਬਣਾਇਆ ਤੇ ਉਹਦੇ ਨਾਲ ਆਪਣੇ ਪਰਿਵਾਰ ਨੂੰ ਵੀ ਐਡਜਸਟ ਕੀਤਾ। ਹਰੇਕ ਪੰਜਾਬੀ ਸੋਚਦਾ ਕਿ ਆਪਾਂ ਇਸ ਚੀਜ਼ ਵੱਲ ਵਧੀਏ, ਚੰਗੀ ਗੱਲ ਆ। ਲੇਕਿਨ ਮੈਂ ਦਰਸ਼ਕਾਂ ਨੂੰ ਦੱਸਦਾ ਚੱਲਾਂ ਕਿ ਸਿਰਫ ਪਰਿਵਾਰ ਨੂੰ ਸੈੱਟ ਕਰਨ ਦੇ ਵਿੱਚ ਜਾਂ ਆਪਣੇ ਕੰਮਕਾਰਾਂ ਦੇ ਉੱਪਰ ਹੀ ਵਿਰਕੁਣਾ ਦੀ ਇੱਛਾ ਨਹੀਂ ਰਹੀ। ਇਹਨਾਂ ਨੇ ਕੁਛ ਇਹੋ ਜਿਹੀਆਂ ਚੀਜ਼ਾਂ ਦਾ ਆਗਾਜ਼ ਵੀ ਕੀਤਾ ਜਿਹੜੀਆਂ ਆਪਾਂ ਕਹਿ ਸਕਦੇ ਕਿ ਇਹਨਾਂ ਦੇ ਹੱਥੋਂ ਸ਼ੁਰੂਆਤ ਹੋਈ, ਤੇ ਅੱਜ ਅਸੀਂ ਭੁੱਲ ਗਏ ਆ ਇਹਨਾਂ ਨੂੰ ਕਿ ਸ਼ੁਰੂਆਤ ਕਿੱਥੋਂ ਹੋਈ ਆ। ਲੇਕਿਨ ਅੱਜ ਜਿਹੜਾ ਵੀ ਉੱਥੇ ਬੈਠਾ ਆ ਉਹਨੂੰ ਲੱਗਦਾ ਕਿ, ਜਾਂ ਉਹ ਦਿਖਾਉਂਦਾ ਇਹ ਪਿਆ ਕਿ ਖਰੇ ਮੇਰੇ ਤੋਂ ਸਾਰੀ ਸ਼ੁਰੂਆਤ ਹੋਈ ਆ। ਉਹਦੇ ਵਿੱਚ ਮੈਂ ਦੱਸਦਾ ਕਿ ਸਿੱਖ ਗੇਮਾਂ ਦੇ ਵਿੱਚ ਇਹਨਾਂ ਦੀ ਹਮੇਸ਼ਾ ਸ਼ਮੂਲੀਅਤ ਰਹਿੰਦੀ ਹੈ, ਖਾਸ ਕਰਕੇ ਲੰਗਰ ਦੀ ਸੁਚੱਜੀ ਜਿਹੜੀ ਸ਼ੁਰੂਆਤ ਕੀਤੀ ਆ ਸੁਖਦੇਵ ਸਿੰਘ ਉਹਨਾਂ ਨੇ ਆਪਣੇ ਹੱਥਾਂ ਨਾਲ ਕੀਤੀ ਆ। ਸੋ ਇਹ ਵਧਾਈ ਦੇ ਪਾਤਰ ਨੇ। ਕਬੱਡੀ ਦੀ ਪਹਿਲੀ ਟੀਮ ਜਦੋਂ ਇੱਥੇ ਬ੍ਰਿਸਬਨ ਦੇ ਵਿੱਚ ਬਣੀ ਆ ਤੇ ਉਹ ਇਹਨਾਂ ਦੀ ਸ਼ੁਰੂਆਤ ਕੀਤੀ ਆ। ਪੰਜਾਬੀ ਕਲਚਰ ਐਸੋਸੀਏਸ਼ਨ ਦੀ ਸਥਾਪਨਾ ਹੋਈ ਆ, ਇਹਨਾਂ ਦੇ ਕਰਕੇ ਹੋਈ ਆ। ਤੇ ਅੱਜ ਐਡੇ ਵੱਡੇ ਜਿਹੜੇ ਕੰਮ ਹੁੰਦੇ ਆ, ਗੇਮਾਂ ਦੇ ਕੰਮ ਹੁੰਦੇ, ਜਾਂ ਸਮਾਜਿਕ ਕੁਛ ਸਮਾਗਮ ਵਗੈਰਾ ਹੁੰਦੇ ਆ, ਜਾਂ ਸਾਡਾ ਇਕੱਠ ਹੁੰਦਾ ਭਾਈਚਾਰੇ ਦਾ, ਸੋ ਇਹਨਾਂ ਵੱਡੀਆਂ ਛਤਰੀਆਂ ਥੱਲੇ ਹੁੰਦਾ ਤੇ ਉਹਨਾਂ ਦੇ ਕਰਤਾ ਧਰਤਾ ਇਹ ਨੇ, ਵਧਾਈ ਦੇ ਹੱਕਦਾਰ ਨੇ। ਥੋੜ੍ਹਾ ਜਿਹਾ ਮੈਂ ਹੋਰ ਸਵਾਲ ਕਰਾਂ ਤੁਹਾਨੂੰ ਜਾਂਦੇ ਜਾਂਦੇ। ਹਾਂਜੀ, ਹੁਣ ਲਾਈਫ ਤੁਹਾਨੂੰ ਲੱਗਦਾ ਕਿ ਜਿਹੜਾ ਉੱਥੋਂ ਪ੍ਰਵਾਸ ਕਰ ਲਿਆ ਸੀਗਾ ਉਹ ਸਹੀ ਫੈਸਲਾ ਹੀ ਸੀਗਾ? ਉਸ ਵੇਲੇ ਤਾਂ ਸਹੀ ਸੀ ਜੀ, ਕਿਉਂਕਿ ਹਾਲਾਤ ਕਾਲਜ 'ਚ ਖਰਾਬ ਹੋ ਗਏ ਸੀਗੇ ਜੀ। ਵੈਸੇ ਤਾਂ ਨਹੀਂ ਸੀਗੇ, ਫੈਸਲਾ ਸਹੀ ਨਹੀਂ ਸੀਗਾ। ਪੇਰੈਂਟਸ ਖੁਸ਼ ਨਹੀਂ ਸੀਗੇ ਜਾਣ 'ਚ, ਮੇਰੇ ਬਾਹਰ ਆਉਣ 'ਚ। ਪਰ ਜਦ ਅੱਜ ਪੰਜਾਬ ਦੇ ਮਾਹੌਲ ਨੂੰ ਤੁਸੀਂ ਦੇਖਦੇ ਹੋ, ਉਦੋਂ ਤਾਂ ਕਿਸੇ ਨੇ ਕਿਆਸ ਰਾਈ ਵੀ ਨਹੀਂ ਲਾਈ ਸੀ ਪੰਜਾਬ ਇਦਾਂ ਦਾ ਹੋ ਜਾਣਾ। ਨਾ, ਅੱਜ ਤੇ ਅਸੀਂ ਕਹਿੰਦੇ ਬਹੁਤ ਚੰਗਾ ਹੋ ਗਿਆ। ਅਸੀਂ ਤੇ 84 ਸੋਚਦੇ ਸੀ ਵੀ ਉੱਥੇ ਹਾਲਾਤ ਜੋ ਸਾਡੇ ਪਿੱਛੇ ਹੋਏ ਹਾਲਾਤ ਬਟਾਲੇ ਦੇ ਵਿੱਚ, ਜੀ ਜੀ ਜੀ, ਅਸੀਂ ਉਦੋਂ ਹੀ ਸੋਚਦੇ ਚੰਗੇ ਰਹਿ ਕੇ ਆ ਗਏ ਜੀ। ਉਹ ਕਤਲੋਗਾਰਤ ਤੋਂ ਬਾਅਦ ਵੀ ਕਈਆਂ ਨੇ ਮਨ 'ਚ ਆਇਆ ਵੀ ਛੱਡ ਦਿਓ ਸਾਰਾ ਕੁਝ, ਚੱਲੀਏ ਵੀ ਗਾਂ ਦੇ ਹਾਲਾਤ ਠੀਕ ਨਹੀਂ ਫੈਮਿਲੀ 3 ਜੀ ਇੱਕ ਰਾਤ 'ਚ ਮਰੇ। ਜੀ ਜੀ ਜੀ। ਤੇ ਉਸ ਵੇਲੇ ਹਾਲਾਤ ਇਹੋ ਜਿਹੇ ਹੋ ਗਏ ਸੀ ਤੇ ਅਸੀਂ ਸੋਚਦੇ ਅਸੀਂ ਵੀ ਚੰਗੇ ਰਹਿ ਕੇ ਆ ਗਏ ਬਾਹਰ। ਨਿਆਣੇ ਤੁਹਾਡੇ ਵੱਡੇ ਹੋ ਗਏ ਆ, ਵਿਆਹ ਹੋ ਗਏ ਕਿ ਹਜੇ? ਹਾਂਜੀ, ਵਿਆਹੇ ਗਏ ਸਾਰੇ। ਵਿਆਹ ਹੀ ਗਏ ਆ। ਕਿੱਥੇ ਵਿਆਹੇ ਤੁਸੀਂ? ਇੱਥੇ ਬੇਟੀ ਦਾ ਵਿਆਹ ਅੰਮ੍ਰਿਤਸਰ ਕੀਤਾ, ਉੱਥੇ ਮਹਾਰਾਜਾ ਪੈਲੇਸ ਦੇ ਵਿੱਚ। ਨਹੀਂ, ਉਹਨਾਂ ਦਾ ਜਿਹੜਾ ਵਾਰਸ ਹੈਗਾ ਬੇਟੀ ਦਾ, ਉਹ ਇੱਥੇ ਦੇ ਹੀ। ਇੱਥੇ ਦਾ ਵਾਰਸ ਆ। ਜਿਹੜਾ ਲੜਕਾ ਤੁਹਾਡਾ ਵਿਆਹ ਆ ਉਹ ਵੀ ਇੱਥੇ ਹੀ। ਲੜਕੀ ਇੱਥੋਂ ਲਈ ਆ? ਹਾਂਜੀ। ਪੰਜਾਬ ਤੋਂ ਬਾਹਰ ਕਿਉਂ ਨਹੀਂ ਲਿਆ? ਪੰਜਾਬ 'ਚੋਂ ਲੜਕੀ ਦੇ ਲਈ ਕੋਸ਼ਿਸ਼ ਕੀਤੀ ਸੀ ਪਹਿਲੋਂ ਜੀ, ਪਰ ਉਹ ਜਿੱਥੇ ਕੀਤਾ ਰਿਸ਼ਤਾ ਉਹ ਕੁਝ ਗਲਤ ਨਿਕਲਿਆ। ਤੇ ਫਿਰ ਕੀ ਆਪਾਂ ਜੇ ਥੋੜਾ ਜਿਹਾ ਖੋਲ ਕੇ ਦੱਸੀਏ ਵੀ ਕੀ ਨਹੀਂ ਚੰਗਾ ਲੱਗਾ? ਬੜੀ ਕਈ ਵਾਰ ਤਾਂ ਇੱਛਾ ਨਹੀਂ ਹੁੰਦੀ ਹੈ ਕਿ ਆਪਾਂ ਆਪਣੇ ਨਾ, ਜਦੋਂ ਤੁਸੀਂ ਪਰਿਵਾਰੋਂ ਛੱਡ ਕੇ ਆਏ ਹੋ ਪੰਜਾਬ ਨੂੰ, ਇੱਕ ਚੀਜ਼ ਜੀ ਹੁੰਦੀ ਅੰਦਰ, ਉਹ ਬੰਦੇ ਫਿਰ ਕਈ ਵਾਰ ਅਸੀਂ ਸੁਣੀਦਾ ਕਿ ਚਲੋ ਹੁਣ ਜਿੱਦਾਂ ਅਸੀਂ ਤਾਂ ਜੋ ਫੈਸਲੇ ਲੈ ਲਏ ਯਾਰ, ਆਪਣੇ ਬੱਚਿਆਂ ਨੂੰ ਉੱਥੇ ਵਿਆਹੀਏ, ਉੱਥੋਂ ਲੈ ਕੇ ਆਈਏ, ਮੁੰਡਾ ਕੁੜੀ ਲੈ ਕੇ ਉਹਨਾਂ ਨੂੰ ਕੁਝ ਟੱਚ ਮਿਲੇ ਉੱਥੋਂ। ਨਹੀਂ, ਉੱਥੇ ਪਹਿਲੋਂ ਹੀ ਜਾ ਕੇ ਉੱਥੇ ਰਿਸ਼ਤਾ ਜਦੋਂ ਕੀਤਾ, ਮੇਰਾ ਮੁੰਡਾ ਬ੍ਰਦਰ ਆ ਬਣਿਆ ਸ਼ਾਮਪੁਰਾ, ਸ਼ਾਇਦ ਤੁਸੀਂ ਜਾਣਦੇ ਹੋਗੇ ਜੀ। ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਆਮ ਪਾਰਟੀ ਦੇ ਵੀ ਉਹ ਇਲੈਕਸ਼ਨ ਲੜਦੇ ਰਹੇ। ਹੋਰ ਵੀ ਉਹਨਾਂ ਨੇ ਰਿਸ਼ਤਾ ਕਰਾਇਆ ਸੀਗਾ ਤੇ ਜਲੰਧਰ ਅੰਮ੍ਰਿਤਸਰ ਦੀ ਚੰਗੀ ਵਧੀਆ ਫੈਮਿਲੀ ਸੀਗੀ। ਦੋਵੇਂ ਭਰਾ ਡਾਕਟਰ ਸੀ, ਇੱਕ ਡੈਂਟਿਸਟ ਸੀਗਾ, ਇਹ ਡਾਕਟਰ ਸੀਗਾ। ਤੇ ਉਹਨੇ ਸੋਚਿਆ ਵੀ ਉਹਦੇ ਚੰਗੇ ਫਰੈਂਡ ਸੀਗੇ। ਜਦੋਂ ਉਹਨੇ ਵੇਖਿਆ ਵੀ ਇਹਦਾ ਪਤਾ ਕਰੀਏ ਵੀ ਠੀਕ ਠਾਕ ਆ ਕੰਮ, ਵੀ ਕੱਲ ਨੂੰ ਮੈਨੂੰ ਲਾਮਾ ਨਾ ਆਵੇ। ਜੀ ਜੀ। ਤੇ ਉਹ ਮੁੰਡਾ ਡਰੱਗ ਖਾਂਦਾ ਸੀ। ਸੋ ਤੁਸੀਂ ਰਿਸ਼ਤੇ ਲਈ ਇਨਕਾਰ, ਉਹ ਤਾਂ ਆਬਵੀਅਸਲੀ ਵੀ ਕਰਨਾ ਪੈਣਾ ਸੀ। ਫਿਰ ਇਨਕਾਰ ਕਰਨੀ ਪਈ, ਉਹਨੇ ਹੀ ਕਰਤੀ ਸੀ। ਤੇ ਮੈਨੂੰ ਕਿਹਾ ਵੀ ਨਾ ਭਾਜੀ ਇੱਥੇ ਨਾ। ਉਸ ਤੋਂ ਬਾਅਦ ਤੁਸੀਂ ਜ਼ਿਹਨ ਬਣਾ ਲਿਆ ਕਿ ਆਪਾਂ ਮੁੰਡਾ ਇੱਥੋਂ ਲੈ ਲਈਏ ਫਿਰ? ਹਾਂਜੀ, ਫਿਰ ਅਸੀਂ ਸੋਚਿਆ ਵੀ ਇੱਥੋਂ ਲੈ ਲਓ। ਉਹ ਵੀ ਮੈਨੂੰ ਕਹਿਣ ਲੱਗ ਪਏ ਵੀ ਮੈਨੂੰ ਨਾ ਹੁਣ ਰਿਸ਼ਤੇ ਬਾਰੇ ਕਰਿਓ, ਤੇ ਮੇਰੀ ਹੋਰ ਵੀ ਜਿਹੜੇ ਸੀ ਉਹ ਵੀ ਕੋਈ ਹਾਮੀ ਨਾ ਭਰੀ, ਮੈਂ ਪਈ ਇੱਥੇ। ਜੀ, ਮੰਨ ਲਓ ਉਸ ਸਮੇਂ ਜਦੋਂ
ਇੱਕ ਰਿਸ਼ਤੇ ਤੋਂ ਦੰਦ ਖੱਟੇ ਹੋ ਗਿਆ ਕਿ ਲੱਗਾ ਵੀ ਉੱਥੇ ਕੋਈ ਔਗਣ ਆ ਵੀ ਲੜਕੀ ਦੀ ਜ਼ਿੰਦਗੀ ਖਰਾਬ ਹੋਏਗੀ, ਹਾਂਜੀ ਮੁਸ਼ਕਲਾਂ ਆਉਣਗੀਆਂ, ਲੜਾਈ ਝਗੜੇ ਹੋਣਗੇ। ਉਸ ਤੋਂ ਬਾਅਦ ਜੇ ਮੈਂ ਇਹ ਤੁਹਾਨੂੰ ਸਵਾਲ ਪਾਵਾਂ ਕਿ ਤੁਹਾਨੂੰ 2 ਰਿਸ਼ਤੇ ਆਏ ਮੰਨ ਲਓ, ਹਾਂਜੀ ਦੋਨੋਂ ਬਰਾਬਰ ਦੇ ਰਿਸ਼ਤੇ, ਦੋਨੋਂ ਬਿਲਕੁਲ ਸਹੀ ਰਿਸ਼ਤੇ ਲੱਗੇ, ਇੱਕ ਆਸਟ੍ਰੇਲੀਆ ਤੋਂ ਤੇ ਇੱਕ ਫਿਰ ਪੰਜਾਬ ਚੋਂ, ਉਸ ਸਮੇਂ ਫਿਰ ਤੁਹਾਡਾ ਦਿਮਾਗ ਕਿਹੜਾ ਫੈਸਲਾ ਲੈਂਦਾ? ਉਸ ਵੇਲੇ ਤੇ ਇੰਡੀਆ ਦਾ ਹੀ ਸੀ ਜੀ, ਜਦੋਂ ਇਹਨਾਂ ਦਾ ਕੀਤਾ। ਪਰ ਅੱਜ ਤੱਕ ਅੱਜ ਦੇ ਹਾਲਾਤਾਂ 'ਚ ਹੁਣ ਅਸੀਂ ਸੋਚਦੇ ਵੀ ਇੱਥੇ ਹੀ ਕਰ ਲਓ। ਹੁਣ ਇਹੋ ਜਿਹੇ ਹਾਲਾਤ ਹੋ ਗਏ ਆ। ਤੁਹਾਨੂੰ ਲੱਗਦਾ ਕਿ ਇੱਥੇ ਉਹ ਨਸ਼ੇ ਨੁਸ਼ੇ ਵਾਲੇ ਮੁੰਡੇ ਹੈ ਨਹੀਂਗੇ? ਇੱਥੇ ਜਾਂ ਤਾਂ ਇੱਥੇ ਪਤਾ ਲੱਗ ਜਾਂਦਾ ਵੀ ਬੰਦਾ ਕਿਹੋ ਜਿਹਾ ਹੈ? ਇੱਥੇ ਪਤਾ ਲੱਗ ਜਾਂਦਾ ਹੈ। ਉੱਥੇ ਕਿਉਂ ਨਹੀਂ ਪਤਾ ਲੱਗ ਰਿਹਾ? ਉੱਥੇ ਤਾਂ ਸਾਡਾ ਪੂਰਾ ਗੜ ਬੈਠਾ ਹੈ। ਇੱਥੇ ਬਹੁਤ ਵੇਖੋਗੇ ਮੁੰਡੇ ਕੁੜੀਆਂ ਆਏ ਆ, ਬਹੁਤ ਫਰਕ ਹੈ ਜੀ। ਪਰ ਤੁਸੀਂ ਇਹ ਵੀ ਦੇਖੋ ਕਿ ਜਿਹੜਾ ਚਲੋ ਉਹਦੇ ਵਿੱਚ ਆਪਾਂ ਇਹ ਨਹੀਂ ਆਪਾਂ ਕਹਿ ਸਕਦੇ, ਥੋੜਾ ਜਿਹਾ ਲੀਕ ਤੋਂ ਹਟ ਕੇ ਸਵਾਲ ਹੈ, ਪਰ ਤੁਸੀਂ ਸਮਾਂ ਲੰਘਾਇਆ, ਤੁਹਾਡਾ ਤਜਰਬਾ ਜ਼ਿਆਦਾ ਆ। ਜਿਹੜੇ ਹੁਣ ਯੰਗ ਜਨਰੇਸ਼ਨ ਜਦੋਂ ਕਹਿ ਲਓ ਕਿ 5-7 ਸਾਲਾਂ ਦੇ ਵਿੱਚ, 8-10 ਸਾਲਾਂ ਦੇ ਵਿੱਚ ਆਈ ਆ, ਜ਼ਿਆਦਾਤਰ ਤਾਂ ਲੜਕੀਆਂ ਪੜ੍ਹਨ ਆਈਆਂ, ਲੜਕੇ ਮਗਰ ਆਏ ਆ। ਹਾਂਜੀ ਉਹ ਜਿੱਦਾਂ ਜਿੱਦਾਂ ਹੀ PR ਵਗੈਰਾ ਹੋਏ ਆ, ਕਾਜ ਕੂਜ ਮਿਲਿਆ, ਸਾਰਾ ਕੁਝ ਹੋਇਆ, ਉਸ ਤੋਂ ਬਾਅਦ ਤੋੜ ਵਿਛੋੜੇ ਚੱਲਣ ਡਏ ਆ। ਹਾਂਜੀ ਤਲਾਕ ਤੇ ਤਲਾਕ। ਪੰਜਾਬੀ ਕਮਿਊਨਿਟੀ ਦੇ ਵਿੱਚ ਇਸ ਵਕਤ ਆਸਟ੍ਰੇਲੀਆ ਤਲਾਕਾਂ ਦੀ ਰਾਜਧਾਨੀ ਬਣਿਆ ਪਿਆ, ਬਹੁਤ ਜ਼ਿਆਦਾ ਜੀ। ਔਰ ਮੈਂ ਇਹ ਵੀ ਦੱਸਦਾ ਆਪਣੇ ਦਰਸ਼ਕਾਂ ਨੂੰ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਲਾਕ ਕੁਈਨਜ਼ਲੈਂਡ ਸਟੇਟ ਦੇ ਵਿੱਚ ਹੁੰਦੇ, ਔਰ ਸਭ ਤੋਂ ਵੱਡਾ ਗੜ੍ਹ ਸਾਡਾ ਗੋਲਡ ਕੋਸਟ ਦੇ ਨਾਲ ਦਾ ਸ਼ਹਿਰ ਹੀ ਆ। ਹਾਂਜੀ ਸੋ ਗੋਲਡ ਕੋਸਟ ਤੇ ਬ੍ਰਿਸਬਨ 'ਚ ਵੀ 25-30 ਮਿੰਟ ਦਾ ਹੀ ਫਰਕ ਹੈ, ਕੋਈ ਐਡੀ ਗੱਲ ਨਹੀਂ ਹੈਗੀ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਗੋਲਡ ਕੋਸਟ 'ਚ ਹੁੰਦੇ, ਸਾਡੇ ਨਹੀਂ ਹੁੰਦੇ, ਵਿੱਚੇ ਹੀ ਅਸੀਂ ਵਿੱਚ ਹੀ ਆ। ਤੇ ਫਿਰ ਜੇ ਇੱਥੇ ਤਲਾਕ ਹੀ ਇੰਨੇ ਜ਼ਿਆਦਾ ਹੁੰਦੇ ਆ, ਤੇ ਫਿਰ ਸਾਡੇ ਜਿਹੜੇ ਇੱਥੇ ਦੇ ਮੁੰਡੇ ਲੜਕੇ ਲੜਕੀਆਂ ਆ, ਉਹ ਫਿਰ ਪੰਜਾਬ ਬਾਰੇ ਕੀ ਸੋਚਦੇ ਆ? ਨਹੀਂ, ਉਹ ਹੁਣ ਕੋਈ ਚਾਹੁੰਦਾ ਹੀ ਨਹੀਂ ਜੀ ਕਿਸੇ। ਤੁਸੀਂ ਬੱਚੇ ਨੂੰ ਇੱਥੇ ਪੁੱਛੋ ਵੀ ਤੂੰ ਇੰਡੀਆ ਵਿਆਹ ਕਰਾ ਲਾ, ਮੰਨਣਗੇ ਨਹੀਂ। ਪੁੱਛ ਕੇ ਵੇਖ ਲਓ। ਇਹ ਤਾਂ ਤੁਸੀਂ ਜ਼ਿਆਦਾ ਵਧੀਆ ਦੱਸ ਸਕਦੇ ਆ। ਹਾਂਜੀ, ਕਿਉਂਕਿ ਹਾਲਾਤ ਹੀ ਹੁਣ ਇਹੋ ਜਿਹੇ ਉੱਤੇ। ਜੇ ਉਹ ਵਿਆਹ ਕਰਾਉਣ ਨੂੰ ਰਾਜੀ ਨਹੀਂ ਹੈਗੇ ਉੱਥੇ, ਉਹਨਾਂ ਨੂੰ ਡਰ ਆ ਕਿ ਉੱਥੇ ਬੋਲਿਆ ਤੇ ਦਿਖਾਇਆ ਕੁਝ ਜਾਂਦਾ, ਨਿਕਲਦਾ ਕੁਝ ਹੋ ਰਿਹਾ, ਵੀ ਜ਼ਿੰਦਗੀਆਂ ਖਰਾਬ ਹੋ ਜਾਣਗੀਆਂ। ਕਿਉਂਕਿ ਸਾਡੇ ਬੱਚੇ, ਮੈਂ ਇਹ ਨਹੀਂ ਕਹਿੰਦਾ ਵੀ ਭੋਲੇ ਆ ਜਾਂ ਸਾਊ ਆ, ਉਹ ਇਹੋ ਜਿਹੀਆਂ ਕਹਿ ਲਓ ਵੀ ਵਿਕਾਰਾਂ ਦੇ ਵਿੱਚੋਂ ਲੰਘਣਾ ਨਹੀਂ ਚਾਹੁੰਦੇ। ਹਾਂਜੀ ਕਿਉਂਕਿ ਨਾ ਉਹ ਕਰਦੇ ਨੇ, ਬਹੁਤ ਘੱਟ ਕਰਦੇ ਹੋਣਗੇ, ਪਰ ਸਿੱਖਿਆ ਇਦਾਂ ਹੀ ਨਹੀਂ ਦਿੱਤੀ ਜਾਂਦੀ। ਹਾਂਜੀ, ਫਿਰ ਉਹਨਾਂ ਦਾ ਪੰਜਾਬ ਬਦਲੀ ਕੀ ਝੁਕਾਅ ਆ ਤੁਹਾਡੇ ਹਿਸਾਬ ਦੇ ਨਾਲ? ਤੁਸੀਂ ਤਾਂ ਛੱਡਿਆ ਹੈ ਪੰਜਾਬ। ਅਸੀਂ ਤੇ ਛੱਡ ਆਏ ਜੀ। ਸਾਡਾ ਤੇ ਅਜੇ ਵੀ ਇਹ ਆ ਵੀ ਦਿਲ ਕਰਦਾ ਵੀ ਪੰਜਾਬ ਵਿੱਚ ਚੱਲੀਏ। ਜਿਹੜੇ ਬੱਚੇ ਆ ਇਹ ਜਾਣਾ ਤੇ ਮੰਗਦੇ ਆ ਉੱਥੇ, ਪਰ ਉੱਥੇ ਰਹਿਣਾ ਨਹੀਂ ਮੰਗਦੇ। ਵਜ੍ਹਾ ਉੱਥੋਂ ਦੇ ਸਿਸਟਮ ਦੇ ਹਿਸਾਬ ਨਾਲ ਜੀ। ਸਿਸਟਮ ਤੁਸੀਂ ਵੇਖੋ ਵੀ ਉੱਥੇ ਕੋਈ ਕੰਮ ਬਾਹਰ ਕਰਨ ਚੱਲ ਜਾਏ, ਇਹ ਤੇ ਝਟਕ ਜਾਣੇ। ਅਸੀਂ ਤੇ ਅਜੇ ਫਿਰ ਵੀ ਵੇਟ ਕਰ ਲਾਂਗੇ, ਘੰਟਾ ਵੇਟ ਕਰ ਲਾਂਗੇ। ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚਿਆਂ ਨੂੰ ਉੱਥੇ ਦੇ ਸਿਸਟਮ ਦੀ ਸਮਝ ਹੈਗੀ ਆ ਵੀ ਉੱਥੇ ਕੀ ਮੁਸ਼ਕਿਲ ਆ, ਵੀ ਹੱਥ ਜੋੜ ਦਿੰਦੇ ਆ, ਠੀਕ ਹੈ ਬਾਪੂ 8-10 ਦਿਨ ਲਈ ਜਾਣਾ ਤੇ ਨਾਲ ਚੱਲ ਜੰਨੇ ਆ, ਚੁੱਪ ਕਰਕੇ ਵਾਪਸ ਆ ਜੀ। ਇਹ ਗੱਲ ਜੀ, ਇਹ ਕਹਿੰਦੇ ਉੱਥੇ ਵਿਜ਼ਿਟ ਜਦੋਂ ਮਰਜ਼ੀ ਸਾਲ ਬਾਅਦ ਲੈ ਜਾਓ, ਕਰ ਲਾਂਗੇ, ਪਰ ਉੱਥੇ ਜਿਹੜਾ ਰਹਿਣਾ ਉਹ ਔਖਾ ਜੀ। ਕਦੀ ਕਿ ਤੁਹਾਡੇ ਬੱਚੇ ਜੋ ਕਿਸੇ ਨੇ ਇਹ ਨਹੀਂ ਕਿਹਾ ਹੈਗਾ ਕਿ ਬਾਪੂ ਤੁਹਾਡੇ ਵੇਲੇ ਕੋਈ ਹੋਰ ਸੀਗੇ, ਤੁਸੀਂ ਜਿਹੜਾ ਸਾਨੂੰ ਕਹਿੰਦੇ ਆਂਗੇ ਵੀ ਚਲੋ ਵਿਜ਼ਿਟ ਕਰ ਲਈਏ, ਉੱਥੇ ਤਾਂ ਵਿਜ਼ਿਟ ਰਿਸਕੀ ਹੋ ਜਾਂਦੀ ਆ। ਦਿੱਲੀ ਤੋਂ ਪੰਜਾਬ ਤੱਕ ਆਉਂਦੇ ਕਈ ਵਾਰ ਤਾਂ ਬੰਦੇ ਇੱਧਰ ਉੱਧਰ ਹੋ ਜਾਂਦੇ ਆ। ਹਾਂਜੀ ਹਾਂਜੀ, ਨਹੀਂ ਉੱਥੇ ਬੱਚੇ ਮੰਗਦੇ ਹੀ ਨਹੀਂ। ਮੇਰੇ ਬੱਚੇ ਤਾਂ ਬਹੁਤ ਵਾਰੀ ਇੰਡੀਆ ਗਏ ਆ, ਪਰ ਉੱਥੋਂ ਦਾ ਜੋ ਸਿਸਟਮ ਵਹਿੰਦੇ ਆ ਵੀ ਕਹਿੰਦੇ ਵੀ ਨਹੀਂ। ਚਲੋ ਜਾਂਦੇ ਜਾਂਦੇ ਇੱਕ ਹੋਰ ਸਵਾਲ ਤੁਹਾਡੇ ਦਿਲ ਤੋਂ ਪੁੱਛ ਲੈਂਦੇ ਆ। ਚਲੋ ਬੱਚਿਆਂ ਨੇ ਤਾਂ ਹੁਣ, ਕਿਉਂਕਿ ਇੰਟਰਨੈਟ ਦਾ ਜ਼ਮਾਨਾ, ਸੋਸ਼ਲ ਮੀਡੀਆ, ਹਰ ਵੇਲੇ ਪਤਾ ਲੱਗਦਾ ਕਿ ਪੰਜਾਬ 'ਚ ਕੀ ਹੋਣ ਡਿਆ, ਲਹਿੰਦੇ 'ਚ ਕੀ ਹੋਣ ਡਿਆ, ਚੜ੍ਹਦੇ 'ਚ ਕੀ ਹੋਣ ਡਿਆ, ਪਤਾ ਲੱਗ ਜਾਂਦਾ ਬੱਚਿਆਂ ਨੂੰ, ਸਾਰੇ ਪੜ੍ਹੇ ਲਿਖੇ ਆ। ਤੁਸੀਂ ਤਾਂ ਫਿਰ ਵੀ ਉਹਨਾਂ ਸਮਿਆਂ 'ਚੋਂ ਆਏ ਆ। ਕਦੀ ਇਹ ਲੱਗਿਆ ਹੋਵੇ ਕਿ ਚਲੋ ਬੱਚੇ ਸੈੱਟ ਆ, ਹੁਣ ਸਾਰੇ ਸੈੱਟ ਆ, ਵੀ ਸੁਖਦੇਵ ਸਿੰਘ ਚੱਲ ਯਾਰ ਚਲੀਏ, ਪਿੱਛੇ ਕੋਠੀ ਪਈ ਆ, ਐਵੇਂ ਉੱਥੇ ਝਾੜੂ ਹੀ ਲਵਾਈ ਜਾਂਦੇ ਆ, ਵੀ ਚਲੀਏ ਚਲੋ ਇਕੱਲੇ ਰਹਿੰਦੇ ਆ, ਹੁਣ ਤਾਂ ਬੱਚੇ ਓਕੇ ਆ ਸਾਰੇ, ਫਿਰ ਕਿੱਦਾਂ ਦਾ ਫੈਸਲਾ ਆਊਗਾ? ਗੱਲ ਇਹ ਆ ਜੀ ਲਸਾੜਾ ਸਾਹਿਬ, ਬੇਨਤੀ ਇਹ ਆ ਵੀ ਹੁਣ ਅਸੀਂ ਤੇ ਜਾਣਾ ਚਾਹੁੰਦੇ ਆ, ਜਾ ਕੇ ਰਹਿ ਵੀ ਸਕਦੇ ਆ ਜੀ। ਹੁਣ ਅਸੀਂ ਵਿਚਾਲੇ ਜੇ ਫਸ ਗਏ ਆ ਜੀ, ਨਾ ਤੇ ਬੱਚਿਆਂ ਨੂੰ ਛੱਡ ਸਕਦੇ ਆ, ਨਾ ਉੱਥੇ। ਅੱਛਾ, ਬੱਚਿਆਂ ਨੇ ਮੰਨ ਲਓ ਤੁਹਾਨੂੰ ਕਹਿ ਦਿੱਤਾ ਕਿ ਬਾਬੂ ਲਾਇਆ 4 ਸਾਲ ਉੱਥੇ, ਨਜ਼ਾਰਿਆਂ ਨਾਲ ਲਾਇਆ, ਫਿਰ ਬਾਪੂ ਕੀ ਕਰੂਗਾ? ਫਿਰ ਔਖਾ। ਫਿਰ ਵੀ ਬੱਚਿਆਂ ਨਾਲ ਪਿਆਰ ਆ, ਮੋਹ ਪਿਆਰ ਆ। ਅੱਛਾ, ਹੁਣ ਫਿਰ ਉਹ ਦੀਆਂ ਤੰਦਾਂ ਵੀ ਮਾਰਦੀਆਂ, ਉਹ ਵੀ ਤੰਦਾਂ ਮਾਰਦੀਆਂ। ਉੱਥੇ ਬੈਠੇ ਤੁਸੀਂ ਇਹਨਾਂ ਦਾ ਸੋਚੋਗੇ ਵੀ ਠੀਕ ਠਾਕ ਆ ਸਾਰਾ ਕੁਝ, ਉਹ ਠੀਕ ਠਾਕ ਹੀ ਹੋਣੇ ਆ, ਉਹ ਜ਼ਿਆਦਾ ਦੁਚਿੱਤੀ 'ਚ ਹੋਣੇ ਆ ਵੀ ਬਾਪੂ ਠੀਕ ਆ। ਹਾਂਜੀ, ਤਾਂ ਸਥਿਤੀ ਬੜੀ ਉੱਥੇ ਜੇ ਫਸ ਗਏ ਆ ਵੀ ਨਾ ਉੱਧਰ ਜੋਗੇ ਨਾ ਉੱਧਰ ਜੋਗੇ। ਜੀ ਬਿਲਕੁਲ। ਦਰਸ਼ਕੋ, ਸਮਾਂ ਕਾਫੀ ਅੱਜ ਆਪਾਂ ਨੇ ਲੈ ਲਿਆ। ਸੋ ਸਨਮੁਖ ਦੇ ਨਾਲ ਤੁਸੀਂ ਸਨਮੁਖ ਹੋਏ ਹੋ। ਇਹ ਸਨ ਸਾਡੇ ਨਾਲ ਸਾਡੀ ਮਾਣਮੱਤੀ ਹਸਤੀ ਸੁਖਦੇਵ ਸਿੰਘ ਵਿਰਕ ਜੀ। ਅਸੀਂ ਸਿਰਫ ਇੰਨੀ ਕੋਸ਼ਿਸ਼ ਹੀ ਨਹੀਂ ਕੀਤੀ ਹੈ ਕਿ ਇਹ ਕਹਿ ਲਓ ਵੀ ਬਾਹਰ ਕੱਢ ਕੇ ਗੱਲਾਂ ਲਈਏ ਕਿ ਮੇਰਾ ਪਲਾਨ ਕਿਹੋ ਜਿਹਾ ਸੀਗਾ, ਮੈਂ ਪ੍ਰਵਾਸ 'ਚ ਐਂ ਹੋਇਆ ਉਹ ਹੋਇਆ। ਆਪਾਂ ਨੇ ਇੱਕ ਓਵਰਆਲ ਗੱਲ ਕੀਤੀ ਹੈ, ਇਸ ਕਰਕੇ ਕੀਤੀ ਹੈ ਕਿ ਇੱਕ ਪ੍ਰਵਾਸੀ ਕਿਸ ਤਰ੍ਹਾਂ ਤੁਰਿਆ ਤੇ ਅੱਜ ਦੀ ਡੇਟ ਦੇ ਵਿੱਚ ਉਹਦੇ ਲਈ
ਕਿਹੜੀਆਂ ਚੁਣੌਤੀਆਂ ਖਤਮ ਹੋ ਗਈਆਂ ਤੇ ਕਿਹੜੀਆਂ ਚੁਣੌਤੀਆਂ ਅਜੇ ਵੀ ਉਹਨੂੰ ਘੇਰ ਕੇ ਖੜੀਆਂ, ਤੇ ਉਹ ਤੁਸੀਂ ਸੁਖਦੇਵ ਸਿੰਘ ਵਿਰਕ ਉਹਨਾਂ ਦੇ ਮੂੰਹੋਂ ਸੁਣੀਆਂ ਕਿ ਚੁਣੌਤੀਆਂ ਨਹੀਂ ਖਤਮ ਹੋ ਰਹੀਆਂ ਹੈਗੀਆਂ। ਸਾਰਾ ਕੁਝ ਸੈਟੀਸਫਾਈਡ ਹੋਣ ਤੋਂ ਬਾਅਦ ਵੀ ਅੱਜ ਲੱਗਦਾ ਕਿ ਮੈਂ ਮੇਰੀ ਆਤਮਾ, ਮੇਰਾ ਸਰੀਰ ਹਜੇ ਅਧੂਰਾ ਆ, ਪਤਾ ਨਹੀਂ ਮੈਂ ਰਹੂੰਗਾ ਇੱਥੇ ਠੀਕ ਹੈ, ਪਤਾ ਨਹੀਂ ਮੈਨੂੰ ਉੱਥੇ ਠੀਕ ਆ। ਵਿਰਕ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਤੁਹਾਡਾ ਬਹੁਤ ਜੀ, ਤੁਹਾਡਾ ਇੰਡੋ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ ਕੰਮ ਕਰ ਰਹੇ ਤੁਸੀਂ ਜੀ। ਸ਼ੁਕਰੀਆ ਜੀ, ਸ਼ਲਾਘਾਯੋਗ ਹੈ। ਸ਼ੁਕਰੀਆ ਜੀ, ਧੰਨਵਾਦ।